ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 18 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਵੀ ਕਰਦੇ ਨੇ। 4082722500 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਕ ਗਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਕਮਲਜੀਤ ਕੌਰ ਰਿਐਲਟਰ ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਕਸਟਮ ਘਰ ਬਣਵਾਉਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ 3179099295। ਪਰਮਜੀਤ ਸਿੰਘ ਦਾਖਾ ਬਰਕਲੇ ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਜਿਨ੍ਹਾਂ ਦੇ ਕੋਲੋਂ ਹਰ ਮੌਕੇ ਦੇ ਲਈ ਤੁਸੀਂ ਕੇਕ ਲੈ ਸਕਦੇ ਹੋ। ਐਗਲੈਸ ਕੇਕ ਵੀ ਇਹਨਾਂ ਦੇ ਮਿਲਦੇ ਨੇ ਤੇ ਕਾਲ ਕਰੋ। ਕਸਟਮ ਕੇਕ ਵੀ ਬਣਵਾ ਸਕਦੇ ਹੋ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਸੁਣ ਪਾ ਰਿਹਾ ਮੈਂ ਤੁਹਾਡੀ। ਜੀ ਆਪਾਂ ਕੋਸ਼ਿਸ਼ ਚਿਰ ਦੇ ਵਿੱਚ ਦੁਬਾਰਾ ਜਿਹੜਾ ਜੀ ਇਹਨਾਂ ਦੇ ਨਾਲ ਜੁੜਦੇ ਹਾਂ, ਦੇਖਦੇ ਹਾਂ ਮਸਲਾ ਜਿਹੜਾ ਇਹ ਕੀ ਚੱਲ ਰਿਹਾ। ਜੀ ਹਰਜੋਤ ਸਿੰਘ ਜੀ। ਜੀ, ਸੋ ਅੱਜ ਸਰੋਤਿਓ ਕਾਫੀ ਜ਼ਿਆਦਾ ਖਬਰਾਂ ਜਿਹੜੀਆਂ ਸਾਡੀਆਂ ਇਮੀਗ੍ਰੇਸ਼ਨ, ਕਸਟਮ ਐਨਫੋਰਸਮੈਂਟ ਦੇ ਨਾਲ ਬਹੁਤ ਸਾਰੀਆਂ ਦੁਖੀ ਲੋਕਾਂ ਦੀਆਂ ਕਾਲਾਂ ਇੰਡੀਆ ਤੋਂ ਵੀ ਆਈਆਂ ਪਏ। ਉਹਨਾਂ ਦੇ ਜੋ ਬੱਚੇ ਆ ਉਹਨਾਂ ਨੂੰ ਭੇਜਿਆ ਜਾ ਰਿਹਾ ਹੈਗਾ ਪਨਾਮਾ ਤੇ ਕੋਲੰਬੀਆ, ਤੇ ਉੱਥੋਂ ਜੋ ਕਾਲਾਂ ਆ ਰਹੀਆਂ ਵੀ ਹੁਣ ਸਾਨੂੰ ਟਿਕਟਾਂ ਲੈ ਕੇ ਦਿਓ। ਉਹਦੇ ਸੰਬੰਧ ਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਸਾਰਾ ਕੁਝ ਡਿਸਕਸ ਕਰਾਂਗੇ।
ਬਹੁਤ ਜ਼ਿਆਦਾ ਇਮੀਗ੍ਰੇਸ਼ਨ ਨਾਲ ਰਿਲੇਟਡ, ਆਈਸ ਨਾਲ ਰਿਲੇਟਡ ਖਬਰਾਂ ਆ। ਉਸ ਤੋਂ ਪਹਿਲਾਂ ਕੁਝ ਕੁ ਇੰਪੋਰਟੈਂਟ ਖਬਰਾਂ ਸਾਡੇ ਮੁਲਕ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਜਾਂ ਵਰਲਡ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਜੀ ਬਿਲਕੁਲ। ਪਹਿਲੀ ਜਿਹੜੀ ਖਬਰ ਕਰਦੇ ਜਾਈਏ, ਟਰੰਪ ਅਤੇ ਪੁਤਿਨ ਹੁਣਾਂ ਦੀ ਮੀਟਿੰਗ ਨੂੰ ਜਿਹੜਾ ਉਹ ਲੈ ਕੇ, ਜਿੱਥੇ ਦੋਨਾਂ ਹੀ ਮੁਲਕਾਂ ਦੇ ਵਫਦ ਪਹਿਲੀ ਵਾਰ ਰਿਆਧ ਦੇ ਵਿੱਚ ਮੁਲਾਕਾਤ ਹੋਈ ਆ। 4.5 ਘੰਟੇ ਕਹਿੰਦੇ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋਈ ਆ, ਤੇ ਕਹਿੰਦੇ ਵੀ ਲੰਮੀ ਚੌੜੀ ਗੱਲਬਾਤ ਤੋਂ ਬਾਅਦ ਚ ਹਾਲ ਦੀ ਘੜੀ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੀ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਜਲਦੀ ਹੋਵੇਗੀ। ਕੁਝ ਦਿਨ ਪਹਿਲਾਂ ਜਦ ਯੂਕਰੇਨ ਵਾਰ ਨੂੰ ਲੈ ਕੇ ਟਰੰਪ ਹੁਣਾਂ ਨੇ ਪੁਤਿਨ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀ ਫੋਨ ਦੇ ਉੱਤੇ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਅਸੀਂ ਨਿਊਟਰਲ ਥਾਂ ਤੇ ਸਾਊਦੀ ਅਰੇਬੀਆ ਦੇ ਵਿੱਚ ਮੁਲਾਕਾਤ ਜਿਹੜੀ ਉਹ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਕਿਆਸਰਾਈਆਂ ਜਿਹੜੀਆਂ ਉਹ ਚੱਲ ਰਹੀਆਂ ਸੀ। ਉਸ ਤੋਂ ਬਾਅਦ ਤਾਂ ਪੁਤਿਨ ਨੇ ਸੱਦਾ ਵੀ ਦਿੱਤਾ ਸੀ ਟਰੰਪ ਹੁਣਾਂ ਨੂੰ ਰਸ਼ੀਆ ਵਿਜ਼ਿਟ ਕਰਨ ਦਾ, ਪਰ ਇੱਥੇ ਦੋਨਾਂ ਮੁਲਕਾਂ ਦੇ ਜਿਹੜੇ ਮੇਨ ਲੀਡਰਸ ਆ ਉਹਨਾਂ ਨੇ ਮੁਲਾਕਾਤ ਕੀਤੀ ਆ। ਇਹ ਬਾਈਲੈਟਰਲ ਟਾਕਸ ਦੇ ਵਿੱਚ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਉਦੋਂ ਸਰਗਈ ਜਿਹੜੇ ਉਹਨਾਂ ਦੇ ਲਾਵਰੋਵ ਫੋਰਨ ਮਿਨਿਸਟਰ ਆ, ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕੀਤੀ ਆ। ਵਲਾਦੀਮਿਰ ਪੁਤਿਨ ਦਾ ਜਿਹੜਾ ਮੇਨ ਸਾਥੀ ਟੌਪ ਦਾ ਏਡ ਯੂਰੀ ਉਸ਼ਾਕੋਵ, ਉਹ ਵੀ ਜਿਹੜਾ ਉੱਥੇ ਮੌਜੂਦ ਸੀ, ਜਿਸ ਨੇ ਕਿਹਾ ਵੀ ਆਪਸੀ ਜਿਹੜੀ ਮੁਲਾਕਾਤ ਆ, ਨੈਗੋਸ਼ੀਏਸ਼ਨ ਆ, ਉਹ ਵਧੀਆ ਹੋਈ ਹੈਗੀ ਆ। ਇਹ ਹੁਣ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਅੱਗੇ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਮੇਨ ਗੱਲਬਾਤ ਜਿਹੜੀ ਉਹ ਹੋਈ ਹੋਊਗੀ। ਯੂਕਰੇਨ ਦਾ ਫਿਊਚਰ ਕਹਿੰਦੇ ਵੀ ਉਹ ਮੁੱਖ ਏਜੰਡੇ ਦੇ ਉੱਤੇ ਰਿਹਾ ਸੀ। ਰਸ਼ੀਆ ਜਿੱਥੇ ਇੱਕ ਤਰਫ ਪੂਰੇ ਵੱਡਾ ਜਿਹੜਾ ਲਾਰਜ ਸਕੇਲ ਯੁੱਧ ਜਿਹੜਾ ਆ ਉਹ ਯੂਕਰੇਨ ਦੇ ਉਲਟ ਛੇੜੀ ਬੈਠਾ ਆ, ਜਿਸ ਨੂੰ ਤਕਰੀਬਨ 3 ਸਾਲ ਇਸ ਮਹੀਨੇ ਦੇ ਵਿੱਚ ਹੋ ਗਏ ਨੇ, ਤੇ ਯੂਕਰੇਨ ਜਿਹੜਾ ਉਹ ਸੋਚ ਰਿਹਾ ਆ ਵੀ ਹੁਣ ਅੱਗੇ ਕੀ ਬਣੂਗਾ, ਤੇ ਯੂਐਸ ਚਾਹੁੰਦਾ ਆ, ਖਾਸ ਕਰਕੇ ਟਰੰਪ ਹੁਣੀ ਇਹ ਚਾਹ ਰਹੇ ਆ ਵੀ ਇਹ ਲੜਾਈ ਜਿਹੜੀ ਉਹ ਬੰਦ ਹੋਵੇ। ਪਰ ਯੂਕਰੇਨ ਨੂੰ ਲਾਂਭੇ ਰੱਖ ਕੇ ਟਰੰਪ ਹੁਣੀ ਸਿੱਧੀ ਪੁਤਿਨ ਦੇ ਨਾਲ ਗੱਲਬਾਤ ਕਰ ਰਹੇ ਆ। ਯੂਕਰੇਨ ਕਹਿੰਦਾ ਵੀ ਮੈਨੂੰ ਇਹ ਚੀਜ਼ ਗਵਾਰਾ ਨਹੀਂ ਹੈਗੀ। ਉਧਰ ਦੋਨਾਂ ਦੀ ਜਿਹੜੀ ਸਮਿਟ, ਦੋਨਾਂ ਰਾਸ਼ਟਰਪਤੀਆਂ ਦੀ ਸਮਿਟ, ਉਹ ਹੋਣ ਦੇ ਵਿੱਚ ਕਹਿੰਦੇ ਵੀ ਅਜੇ ਵਕਤ ਜਿਹੜਾ ਉਹ ਲੱਗ ਸਕਦਾ ਹੈ। ਜਿਹੜਾ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਅਗਲੇ ਹਫਤੇ ਹੀ ਇਹਨਾਂ ਦੀ ਜਿਹੜੀ ਸਮਿਟ ਜਿਹੜੀ ਉਹ ਹੋਊਗੀ, ਤੇ ਦੋਨਾਂ ਵਫਦਾਂ ਨੇ ਇਹ ਕਿਹਾ ਆ ਵੀ ਅਜੇ ਜਿਹੜਾ ਹੋਰ ਜ਼ਿਆਦਾ ਇੰਟੈਂਸਿਵ ਵਰਕ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਯੂਐਸ ਸਟੇਟ ਡਿਪਾਰਟਮੈਂਟ ਦੇ ਦੁਆਰਾ ਇਹ ਜਿਹੜਾ ਬਿਆਨ ਆਇਆ ਵੀ ਜਿਹੜੀ ਮੀਟਿੰਗ ਆ, ਕਹਿੰਦੇ ਵੀ ਇੱਕ ਇੰਪੋਰਟੈਂਟ ਸਟੈਪ ਫਾਰਵਰਡ ਆ, ਵੀ ਅੱਗੇ ਦੇ ਲਈ ਇੱਕ ਵੱਡਾ ਤੇ ਮੇਨ ਕਦਮ ਜਿਹੜਾ ਉਹ ਚੁੱਕਿਆ ਗਿਆ ਹੈ। ਸੋ ਟੌਪ ਦੇ ਲੀਡਰਸ ਦੀ ਜਿਹੜੀ ਹਰਜੋਤ ਸਿੰਘ ਦੀ ਮੁਲਾਕਾਤ ਹੋਈ ਹੈ, ਕਹਿ ਸਕਦੇ ਹਾਂ ਵੀ ਦੋਨਾਂ ਦੇ ਰਾਸ਼ਟਰਪਤੀਆਂ ਤੋਂ ਬਾਅਦ ਦੇ ਵਿੱਚ ਜਿਹੜਾ ਕੋਈ ਟੌਪ ਦਾ ਡਿਪਲੋਮੈਟ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੁੰਦਾ ਆ, ਸੈਕਟਰੀ ਆਫ ਸਟੇਟ ਜਾਂ ਫੋਰਨ ਮਿਨਿਸਟਰ ਆ, ਉਹਨਾਂ ਦੀ ਆਪਸੀ ਜਿਹੜੀ ਆ ਉਹ ਮੁਲਾਕਾਤ ਹੋਈ ਆ। ਯੂਐਸ ਡਿਪਾਰਟਮੈਂਟ ਦੇ ਜਿਹੜੇ ਸਪੋਕਸ ਪਰਸਨ ਟੈਮੀ ਬਰੂਸ, ਉਹਨਾਂ ਨੇ ਕਿਹਾ ਆ ਵੀ ਯੂਐਸ ਚਾਹੁੰਦਾ ਆ ਵੀ ਜਿਹੜੀ ਕਿਲਿੰਗ ਯੂਕਰੇਨ ਦੇ ਵਿੱਚ ਚੱਲ ਰਹੀ ਆ ਉਹ ਬਿਲਕੁਲ ਬੰਦ ਹੋਵੇ, ਤੇ ਮੁਲਕ ਜਿਹੜੇ ਆ ਉਹ ਆਪਸ ਦੇ ਵਿੱਚ ਇਕੱਠੇ ਹੋ ਜਾਣ। ਇਸ ਮੀਟਿੰਗ ਤੋਂ ਪਹਿਲਾਂ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹਨਾਂ ਨੇ ਇਹ ਕਿਹਾ ਸੀਗਾ, ਕਹਿੰਦੇ ਵੀ ਕੋਈ ਵੀ ਗੱਲਬਾਤ ਜਿਸ ਵਿੱਚ ਯੂਕਰੇਨ ਨਹੀਂ ਬੈਠਦਾ, ਉੱਥੇ ਸ਼ਾਂਤੀ ਸਮਝੌਤੇ ਦਾ ਕੋਈ ਮਤਲਬ ਨਹੀਂ ਬਣਨਾ, ਉਸ ਦਾ ਕੋਈ ਸਿੱਟਾ ਜਿਹੜਾ ਆ ਉਹ ਨਹੀਂ ਨਿਕਲੇਗਾ। ਕਹਿੰਦੇ ਵੀ ਦੋਨੋਂ ਮੁਲਕ ਆਪਣੇ ਪੱਧਰ ਦੇ ਉੱਤੇ ਪੀਸ ਟਾਕ ਜਿੰਨੀਆਂ ਮਰਜ਼ੀ ਕਰੀ ਜਾਣ, ਜਿੰਨੀ ਦੇਰ ਤੱਕ ਯੂਕਰੇਨ ਉਸ ਟੇਬਲ ਤੇ ਨਹੀਂ ਹੁੰਦਾ, ਗੱਲਬਾਤ ਦੇ ਵਿੱਚ ਨਹੀਂ ਸ਼ਾਮਲ ਹੁੰਦਾ, ਤਾਂ ਉਸ ਦਾ ਕੋਈ ਸਿੱਟਾ ਨਹੀਂ ਹੋਊਗਾ। ਰਸ਼ੀਅਨ ਨੈਗੋਸ਼ੀਏਟਰ ਕਿਰਿਲ ਡਿਮਿਟਰੀਵ, ਇਹ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਹੈਡ ਨੇ, ਉਹਨਾਂ ਨੇ ਜਿਹੜੇ ਬਾਇਲੈਟਰਲ ਟਾਕਸ ਦੇ ਉੱਤੇ ਜਿਹੜਾ ਹੋਏ ਆਖਿਆ ਵੀ ਕਹਿੰਦੇ ਵੀ ਇੱਕ ਸੈਪਰੇਟ ਡਿਸਕਸ਼ਨ ਇਕਨੋਮਿਕ ਕੋਆਪਰੇਸ਼ਨ ਨੂੰ ਲੈ ਕੇ ਹੋਣੀ ਜਿਹੜੀ ਉਹ ਚਾਹੀਦੀ ਹੈਗੀ ਆ। ਰਿਆਦ ਦੇ ਵਿੱਚ ਗੱਲਬਾਤ ਹੋਣ ਤੋਂ ਬਾਅਦ ਚ ਕਹਿੰਦੇ ਵੀ ਕੀਵ ਦੇ ਵਿੱਚ ਇੱਕ ਵਾਰੀ ਫੇਰ ਏਅਰ ਰੇਡ ਸਾਇਰਨਸ ਜਿਹੜੇ ਆ ਉਹ ਗੂੰਜੇ, ਜਿੱਥੇ ਲੋਕਲ ਅਥਾਰਟੀਜ਼ ਨੇ ਕਿਹਾ ਵੀ ਰਸ਼ੀਅਨ ਬਲਾਸਟਿਕ ਮਿਜ਼ਾਈਲਸ ਦੇ ਨਾਲ ਉੱਥੇ ਫੇਰ ਹਮਲਾ ਜਿਹੜਾ ਹੋ ਰਿਹਾ ਹੈਗਾ ਆ। ਤਾਂ ਉਧਰ ਇੱਕ ਪਾਸੇ ਰੂਸ ਤੇ ਯੂਐਸ ਯੂਕਰੇਨ ਨੂੰ ਡਿਸਕਸ ਕਰ ਰਹੇ ਆ ਜ਼ੈਲੈਂਸਕੀ ਤੋਂ ਬਗੈਰ, ਤੇ ਇੱਧਰ ਜ਼ੈਲੈਂਸਕੀ ਜਿਹੜਾ ਉਹ ਟਰਕੀ ਦੇ ਵਿੱਚ ਸੀਗਾ, ਜਿੱਥੇ ਕਹਿੰਦੇ ਵੀ ਟਰਕੀ ਚ ਅੰਕਾਰਾ ਉਹਨਾਂ ਦੀ ਰਾਜਧਾਨੀ ਚ ਯੂਕਰੇਨ ਦੀ ਨਵੀਂ ਰੈਨੋਵੇਟਡ ਐਮਬੈਸੀ ਆ, ਉਸ ਨੂੰ ਦੁਬਾਰਾ ਜਿਹੜਾ ਆ ਲੋਕਾਂ ਦੇ ਅਰਪਣ ਕੀਤਾ ਗਿਆ, ਉਸ ਦਾ ਉਦਘਾਟਨ ਹੋਇਆ ਹੈਗਾ ਆ। ਸੋ ਕਹਿੰਦੇ ਵੀ ਜ਼ੈਲੈਂਸਕੀ ਨੇ ਉੱਥੇ ਗੱਲਬਾਤ ਕਰਦੇ ਹੋਏ ਕਿਹਾ ਵੀ ਰਸ਼ੀਆ ਨੇ ਪਹਿਲਾਂ ਵੀ ਕਈ ਵਾਰੀ ਅਲਟੀਮੇਟਮ ਤੇ ਅਲਟੀਮੇਟਮ ਜਿਹੜੇ ਉਹ ਦਿੱਤੇ ਆ,
ਪਰ ਕੋਈ ਡਿਪਲੋਮੈਸੀ ਜਿਹੜੀ ਉਹਨਾਂ ਨੇ ਯੂਕਰੇਨ ਦੇ ਨਾਲ ਅਜੇ ਤੱਕ ਨਹੀਂ ਕੀਤੀ, ਬਲਕਿ ਇਨਫੈਕਟ ਉਹਨਾਂ ਨੇ ਯੂਕਰੇਨ ਦੇ ਉੱਤੇ ਹਮਲਾ ਹੀ ਜਿਹੜਾ ਉਹ ਕਰ ਦਿੱਤਾ, ਜਿਸ ਦੇ ਜਵਾਬੀ ਲੜਾਈ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਯੂਕਰੇਨ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕਲੀਅਰਲੀ ਕਹਿ ਰਿਹਾ ਵੀ ਮੇਰੇ ਤੋਂ ਬਗੈਰ ਟੇਬਲ ਟਾਕ ਕਰੋਗੇ ਤਾਂ ਉਸ ਦਾ ਕੋਈ ਨਤੀਜਾ ਜਿਹੜਾ ਉਹ ਨਹੀਂ ਨਿਕਲਣਾ। ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਯੂਰਪੀਅਨ ਸੰਘ ਦੇ ਜਿਹੜੇ ਲੀਡਰ ਆ, ਯੂਰਪੀਅਨ ਲੀਡਰਸ ਆ, ਉਹ ਆਪਸੀ ਹੁਣ ਮੀਟਿੰਗ ਕਰ ਰਹੇ ਆ ਵੀ ਅਮਰੀਕਾ ਤੋਂ ਬਗੈਰ ਕਿੱਦਾਂ ਜਿਹੜਾ ਯੂਕਰੇਨ ਦਾ ਜਿਹੜਾ ਉਹ ਸਾਥ ਦਿੱਤਾ ਜਾ ਸਕਦਾ। ਚਾਹੁੰਦੇ ਤਾਂ ਜ਼ਰੂਰ ਆ ਵੀ ਅਮਰੀਕਾ ਜਿਹੜਾ ਉਹ ਸਾਥ ਦੇਵੇ, ਪਰ ਜਿਹੜੇ ਟਰੰਪ ਹੁਣਾਂ ਨੇ ਇੱਕ ਹਿਸਾਬ ਦੇ ਨਾਲ ਫੋਰਨ ਪਾਲਿਸੀਜ਼ ਦੀਆਂ ਜਿਹੜੀਆਂ ਚੇਂਜਿਸ ਦੇ ਵਿੱਚ ਉਹ ਇੱਕ ਚੀਜ਼ ਹੁਣ ਮੁਸ਼ਕਿਲ ਜਿਹੜੀ ਉਹ ਨਜ਼ਰ ਆ ਰਹੀ ਆ। ਸੋ ਇਹ ਅਜੇ ਹਾਲ ਦੀ ਘੜੀ ਮਸਲਾ ਜਿਹੜਾ ਉਹ ਗੁੰਝਲਦਾਰ ਹੀ ਬਣਿਆ ਰਹੇਗਾ। ਜੀ ਹਰਜੋਤ ਸਿੰਘ ਜੀ, ਆਵਾਜ਼ ਫੇਰ ਨਹੀਂ ਆ ਰਹੀ ਤੁਹਾਡੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਕੁਝ ਕੁ ਖਬਰਾਂ ਜਿਹੜੀਆਂ ਆ ਕਾਫੀ ਇੰਪੋਰਟੈਂਟ ਉਹ ਇਮੀਗ੍ਰੇਸ਼ਨ ਤੇ ਆਈਸ ਨਾਲ ਰਿਲੇਟਡ ਆਪਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਸਾਡੇ ਸਾਰੇ ਹੀ 15 AM ਤੇ FM ਸਟੇਸ਼ਨਸ ਯੂਬਾ ਸਿਟੀ ਤੋਂ ਲੈ ਕੇ ਮੋਡੈਸਟੋ, ਸਟਾਕਟਨ, ਬੇ ਏਰੀਆ, ਫ੍ਰਿਜ਼ਨੋ, ਬੇਕਰਸਫੀਲਡ ਸਾਰੀਆਂ ਹੀ AM ਤੇ FM ਫ੍ਰੀਕੁਐਂਸੀ ਤੇ ਤੁਸੀਂ ਲਾਈਵ ਸੁਣ ਰਹੇ ਹੋ, ਤੇ ਪੰਜਾਬੀ ਰੇਡੀਓ USA ਦੇ ਵੈਬਸਾਈਟ ਦੇ ਉੱਤੇ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਜਿਨ੍ਹਾਂ ਸਾਡੇ ਸਰੋਤਿਆਂ ਨੇ ਐਪਸ ਡਾਊਨਲੋਡ ਨਹੀਂ ਕੀਤੀਆਂ, ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ, ਤੇ ਜੋ ਪੰਜਾਬ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਹੋ ਵੀ ਪੰਜਾਬੀ TV USA ਦੇ ਤੁਸੀਂ ਲਾਈਵ ਦੇਖ ਸਕਦੇ ਹੋ। YouTube ਚੈਨਲ ਦਾ ਮੈਂ ਲਿੰਕ ਜਿਹੜੇ ਵੀ ਇਸ ਟਾਈਮ ਦੇਖ ਰਹੇ ਆ ਉਹਨਾਂ ਸਾਰਿਆਂ ਦੇ ਲਈ ਅਸੀਂ ਪਾ ਦਿੰਦੇ ਹਾਂ, ਕਿਉਂਕਿ ਇੰਡੀਆ ਨੇ ਜਿਹੜਾ ਪੰਜਾਬੀ ਰੇਡੀਓ USA ਦਾ ਚੈਨਲ ਆ ਉਹ ਉੱਥੇ ਬੰਦ ਕੀਤਾ ਹੋਇਆ ਆ, ਤੇ ਪਰ ਤੁਸੀਂ ਜਿਹੜਾ ਪੰਜਾਬੀ TV ਉਸ ਨੂੰ ਉੱਥੇ ਜਿਹੜਾ ਤੁਸੀਂ ਵਾਚ ਕਰ ਸਕਦੇ ਆ, ਉਹ ਉੱਥੇ ਹਾਲ ਦੀ ਘੜੀ ਜਿਹੜਾ ਉਹ ਚੱਲ ਰਿਹਾ। ਸੋ ਉਸ ਨੂੰ ਤੁਸੀਂ ਜਿਹੜਾ ਉਹ ਜ਼ਰੂਰ ਦੇਖ ਲਓ। ਉਹ ਲਿੰਕ ਜਿਹੜਾ ਅਸੀਂ ਸ਼ੇਅਰ ਥੱਲੇ ਜਿਹੜਾ ਉਹ ਕਰ ਦਿੰਦੇ ਆ, ਪੰਜਾਬੀ TV USA YouTube ਦੇ ਉੱਤੇ ਵੀ ਤੇ Facebook ਦੇ ਉੱਤੇ ਵੀ। ਜੀ ਹਰਜੋਤ ਸਿੰਘ। BBC ਇਹ ਰਿਪੋਰਟ ਕਰ ਰਿਹਾ ਵੀ ਹਮਾਸ ਵਾਲੇ 4 ਇਜ਼ਰਾਈਲੀ ਜਿਹੜੇ ਹੋਸਟੇਜ ਸੀਗੇ, ਬੰਦਕ ਸੀਗੇ, ਉਹਨਾਂ ਦੀਆਂ ਬੋਡੀਜ਼ ਰਿਟਰਨ ਕਰਨ ਜਾ ਰਿਹਾ ਆ, ਜਿਹਦੇ ਵਿੱਚ ਬੀਬਾਜ਼ ਫੈਮਿਲੀ ਵੀ ਸੀਗੀ। ਸੋ ਪੈਲਸਤੀਨੀਅਨ ਲੋਕਾਂ ਨੂੰ ਵੀ ਆਉਣ ਵਾਲੇ ਸ਼ਨੀਚਰਵਾਰ ਨੂੰ ਫਿਰ ਛੱਡਿਆ ਜਾਊਗਾ। ਨੈਗੋਸ਼ੀਏਟਰ ਦਾ ਗਰੁੱਪ ਜਿਹਦੇ ਵਿੱਚ ਖਲੀਲ ਐਲ ਹਾਇਆ, ਉਹਨਾਂ ਨੇ ਇਹ ਕਿਹਾ ਆ ਵੀ ਬੀਬਾਜ਼ ਫੈਮਿਲੀ, ਸ਼ੀਰੀ ਤੇ ਉਹਦੇ ਜਿਹੜੇ ਯੰਗ ਬੱਚੇ ਕਫੀਰ ਤੇ ਐਰੀਅਲ 9 ਮਹੀਨੇ ਦੇ 4 ਸਾਲ ਦੇ ਸੀ, ਜਿਨ੍ਹਾਂ ਨੂੰ ਹਮਾਸ ਵਾਲਿਆਂ ਨੇ ਕਿਡਨੈਪ ਕਰ ਲਿਆ ਸੀ 7 ਅਕਤੂਬਰ 2023 ਨੂੰ। ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਹੁਣ ਰਿਲੀਜ਼ ਕੀਤੀਆਂ ਜਾਣਗੀਆਂ, ਤੇ ਜੋ ਇਜ਼ਰਾਈਲੀ ਸਾਈਡ ਆ ਉਹ ਕੁਛ ਪੈਲਸਤੀਨੀਅਨ ਲੋਕਾਂ ਨੂੰ ਛੱਡਣਗੇ। ਪਹਿਲੇ ਜਿਹੜਾ ਫੇਜ਼ ਸੀਗਾ ਉਹਦੇ ਵਿੱਚ 33 ਦੇ ਕਰੀਬ ਜਿਹੜੇ ਹੋਸਟੇਜ ਸੀਗੇ ਉਹਨਾਂ ਨੂੰ ਛੱਡਿਆ ਗਿਆ ਸੀ, ਤੇ 1900 ਦੇ ਕਰੀਬ ਪੈਲਸਤੀਨੀਅਨ ਜਿਹੜੇ ਪ੍ਰਿਜ਼ਨਰਸ ਆ ਉਹਨਾਂ ਨੂੰ ਛੱਡਿਆ ਗਿਆ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਦੇ ਕਰਦੇ ਆ, ਆਪਾਂ ਨੂੰ ਪਤਾ ਆ ਵੀ ਐਰਿਕ ਐਡਮ ਜਿਸ ਤਰੀਕੇ ਦੇ ਨਾਲ ਇਸ ਟਾਈਮ ਮਿਲ ਕੇ ਚੱਲ ਰਿਹਾ ਆ, ਉਸ ਦੇ ਉੱਤੇ ਜਿੰਨੇ ਕਰਪਸ਼ਨ ਦੇ ਚਾਰजेस ਸੀਗੇ ਉਹ ਹਟਾਉਣ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਕਵਾਇਦ ਸ਼ੁਰੂ ਕਰ ਦਿੱਤੀ ਆ, ਜਿਸ ਤੋਂ ਬਾਅਦ ਚ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚੋਂ ਹੀ ਕਈ ਲੋਕਾਂ ਨੇ ਅਸਤੀਫੇ ਦਿੱਤੇ, ਤੇ ਉਸ ਦੇ ਨਾਲ ਆਪਾਂ ਇਹ ਦੇਖਿਆ ਵੀ ਕੱਲ ਜਿਹੜੇ ਡਿਪਟੀ ਮੇਅਰ ਸੀਗੇ 4, ਉਹਨਾਂ ਨੇ ਵੀ ਨਿਊਯਾਰਕ ਦੇ ਵਿੱਚ ਅਸਤੀਫੇ ਦੇ ਦਿੱਤੇ ਸੀਗੇ। ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰ ਕਹਿੰਦੇ ਵੀ ਅੱਜ ਪੇਸ਼ ਹੋਣਗੇ ਅਦਾਲਤ ਦੇ ਵਿੱਚ। ਜੱਜ ਨੇ ਜਿਹੜਾ ਆਰਡਰ ਕੀਤਾ ਆ ਜਿਹੜੇ ਮੇਅਰ ਐਰਿਕ ਐਡਮ ਨੂੰ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰ ਨੂੰ ਵੀ ਅਦਾਲਤ ਵਿੱਚ ਪੇਸ਼ ਹੋ ਕੇ ਐਕਸਪਲੇਨ ਕਰਨ, ਆ ਕੇ ਇਹ ਦੱਸਣ ਵੀ ਇਹ ਡਿਸਮਿਸਲ ਰਿਕੁਐਸਟ ਕਿਉਂ ਜਿਹੜੀ ਉਹ ਤੁਸੀਂ ਲਿਆਂਦੀ ਆ। ਮੈਨਹੈਟਨ ਦੇ US ਡਿਸਟ੍ਰਿਕਟ ਜੱਜ ਡੇਲ ਹੋ ਦੇ ਆਰਡਰ ਦੇ ਉੱਤੇ ਕਹਿੰਦੇ ਵੀ ਉਹ ਰਬੜ ਸਟੈਂਪ ਨਹੀਂ ਲਾਉਣਗੇ ਵੀ ਤੁਸੀਂ ਕਹਿਤਾ ਤੇ ਮੈਂ ਜਿਹੜੀ ਉੱਤੇ ਸਿਆਹੀ ਲਾ ਦਿੰਨਾ ਤੇ ਚੱਲ ਕੋਈ ਨਹੀਂ ਇਹਦੇ ਉੱਤੇ ਕੇਸ ਰਫਾ ਦਫਾ ਕਰ ਦਿੱਤਾ ਜਾਵੇ, ਬਲਕਿ ਕਹਿੰਦੇ ਵੀ ਉਹਨਾਂ ਨੂੰ ਹੁਣ ਸੱਦਿਆ ਜਾ ਰਿਹਾ ਹੈ ਅਦਾਲਤ ਵਿੱਚ। ਜੱਜ ਡੇਲ ਹੋ ਦੇ ਆਪਣੀ ਅਦਾਲਤ ਵਿੱਚ ਸੱਦਿਆ ਵੀ ਤੁਸੀਂ ਐਕਸਪਲੇਨ ਕਰੋ ਵੀ ਕੀ ਚੱਕਰ ਪਿਆ ਵੀ ਇਸ ਦੇ ਉੱਤੇ ਹੁਣ ਜਿਹੜੇ ਏਡੇ ਜਿਹੜੇ ਕਹਿ ਲਓ ਵੀ ਲਗਾਏ ਗਏ ਨੇ ਗੰਭੀਰ ਦੋਸ਼, ਉਹਨਾਂ ਨੂੰ ਵਾਪਸ ਕਿਉਂ ਲਿਆ ਜਾ ਰਿਹਾ ਆ। ਇਹ ਆਰਡਰ ਕਹਿੰਦੇ ਵੀ ਹੁਣ ਉਦੋਂ ਇਸ਼ੂ ਕੀਤਾ ਗਿਆ ਕੱਲ ਜਿਹੜੇ 3 ਜਿਹੜੇ ਸਾਬਕਾ US ਅਟਾਰਨੀਜ਼ ਫਾਰ ਮੈਨਹੈਟਨ, ਨਿਊ ਜਰਸੀ ਤੇ ਕਨੈਟੀਕਟ ਨੇ, ਉਹਨਾਂ ਨੂੰ ਜਿਹੜਾ ਉਹ ਆਖਿਆ ਗਿਆ ਸੀਗਾ ਵੀ ਫੈਕਚੁਅਲ ਇਨਕੁਆਇਰੀ ਇਸ ਦੇ ਵਿੱਚ ਕੰਡਕਟ ਕੀਤੀ ਜਾਵੇ ਇਸ ਡਿਸਮਿਸਲ ਰਿਕੁਐਸਟ ਦਿੱਤੀ, ਤੇ ਕਹਿੰਦੇ ਜਿਹੜੇ ਐਕਸਟਰਾ ਆਰਡੀਨਰੀ ਇਵੈਂਟਸ ਪਿਛਲੇ ਹਫਤੇ ਦੇ ਵਿੱਚ ਵਾਪਰੇ ਆ ਉਸ ਦੀ
ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ। ਇਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਕਹਿੰਦੇ ਵੀ ਸਰਕਾਰ ਦੇ ਦੁਆਰਾ ਇਹ ਜਿਹੜਾ ਡਿਸਮਿਸਲ ਰਿਕੁਐਸਟ ਜਿਸ ਟਾਈਮ ਦੇ ਉੱਤੇ ਆਇਆ, ਇਸ ਦੇ ਉੱਤੇ ਗੰਭੀਰ ਸਵਾਲ ਜਿਹੜੇ ਆ ਉਹ ਉੱਠਦੇ ਨੇ। ਇੱਕ ਹੋਰ ਚਿੱਠੀ ਜਿਹੜੀ ਸੋਮਵਾਰ ਨੂੰ ਸਾਬਕਾ ਜਿਹੜੇ ਮੈਨਹੈਟਨ ਫੈਡਰਲ ਪ੍ਰੋਸੀਕਿਊਟਰ ਨਥੈਨੀਅਲ ਐਕਰਮੈਨ, ਜੋ ਕਿ ਹੁਣ ਇੱਕ ਐਡਵੋਕੇਸੀ ਗਰੁੱਪ ਕਾਮਨ ਕਾਜ਼ ਦੇ ਅਟਰਨੀ ਨੇ, ਉਹਨਾਂ ਨੇ ਵੀ ਜੱਜ ਡੇਲ ਹੋ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਵੀ ਕਹਿੰਦੇ ਵੀ ਇਹਨਾਂ ਦੇ ਇਸ ਮੋਸ਼ਨ ਨੂੰ ਤੁਹਾਨੂੰ ਡਿਸਮਿਸ ਕਰ ਦੇਣਾ ਚਾਹੀਦਾ ਆ। ਕਹਿੰਦੇ ਵੀ ਇਹ ਕਰਪਟ ਕੁਇਡ ਪ੍ਰੋ ਕੋ, ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰਸ ਵਾਲੀ ਜਿਹੜੀ ਗੱਲ ਕਿਤੇ ਨਾ ਕਿਤੇ ਜਿਹੜੀ ਇਸ ਦੇ ਵਿੱਚ ਹੋ ਰਹੀ ਆ। ਸੋ ਗਵਰਨਰ ਜਿਹੜੇ ਨਿਊਯਾਰਕ ਦੇ ਕੈਥੀ ਹੋਚਲ ਆ, ਉਹ ਕਹਿੰਦੇ ਵੀ ਕਈ ਜਿਹੜੇ ਲੀਡਰਸ ਦੇ ਨਾਲ ਮੁਲਾਕਾਤ ਹੁਣ ਕਰਨਗੇ। ਨਿਊਯਾਰਕ ਸਿਟੀ ਦੇ ਲਈ ਕਿਹੜਾ ਅਗਲਾ ਰਾਹ ਚੁਣਿਆ ਜਾਊਗਾ, ਉਸ ਦੇ ਉੱਤੇ ਜਿਹੜੀ ਗੰਭੀਰ ਵਿਚਾਰ ਹੋਣਗੀਆਂ। ਕਹਿੰਦੇ ਵੀ 4 ਜਿਹੜੇ ਐਰਿਕ ਐਡਮ ਦੇ ਡਿਪਟੀ ਮੇਅਰ ਆ, ਉਹਨਾਂ ਦੇ ਰਿਜ਼ਾਈਨ ਆਉਣ ਤੋਂ ਬਾਅਦ ਚ ਨਾਲ ਡਿਪਾਰਟਮੈਂਟ ਆਫ ਜਸਟਿਸ ਦੇ ਡਿਸਮਿਸਲ ਰਿਕੁਐਸਟ ਤੋਂ ਬਾਅਦ ਚ ਇਹ ਜਿਹੜਾ ਮਸਲਾ ਉੱਥੇ ਪੂਰੀ ਤਰ੍ਹਾਂ ਗਰਮਾਇਆ ਆ। ਕਰਪਸ਼ਨ ਦੇ ਚਾਰजेस ਚੋਂ ਬਚਣ ਦੇ ਲਈ ਉਹ ਮੈਨੂੰ ਲੱਗਦਾ ਉਸਨੇ ਪੂਰੀ ਤਰ੍ਹਾਂ ਜਿਹੜਾ ਹੱਥ ਇੱਕਮਿਕ ਹੋ ਕੇ ਟਰੰਪ ਹੁਣਾਂ ਦੇ ਨਾਲ ਜਾਂ ਟਰੰਪ ਪ੍ਰਸ਼ਾਸਨ ਦੇ ਨਾਲ ਐਰਿਕ ਐਡਮ ਜਿਹੜਾ ਉਹ ਮਿਲ ਚੁੱਕਾ ਆ, ਜੋ ਕਿ ਇਸ ਟਾਈਮ ਉੱਥੇ ਬਹੁਤੇ ਲੋਕਾਂ ਨੂੰ ਜੇ ਕਹਿ ਲਓ ਵੀ ਹਲਕ ਚੋਂ ਜਿਹੜਾ ਉਹ ਨਿਕਲ ਨਹੀਂ ਰਿਹਾ। ਤੇ ਜਿਹੜੇ ਜੱਜ ਆ ਉਹਨਾਂ ਨੇ ਹੁਣ ਇਸ ਦੇ ਪਿੱਛੇ ਐਗਜ਼ੈਕਟਲੀ ਜਿਹੜੀ ਉਹ ਗੱਲ ਮੰਗ ਲਈ ਆ ਵੀ ਆ ਕੇ ਜਿਹੜਾ ਪੇਸ਼ ਹੋ ਕੇ ਦੱਸੋ, ਐਕਸਪਲੇਨ ਕਰੋ ਵੀ ਇਹ ਡਿਸਮਿਸਲ ਕਿਉਂ ਕੀਤਾ ਜਾਵੇ। ਜੀ ਅਗਲੀ ਖਬਰ ਵੱਲ ਚਲੀਏ ਤੇ ਟਰੰਪ ਉਹਨਾਂ ਦੀ ਅੱਜ ਇੰਟਰਵਿਊ ਆਣੀ ਹੈਗੀ ਆ ਇਲੋਨ ਮਸਕ ਦੇ ਨਾਲ ਜੁਆਇੰਟਲੀ ਸ਼ਾਮ ਨੂੰ ਇੱਕ ਟੀਵੀ ਚੈਨਲ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਜਦੋਂ ਤੋਂ ਹੀ ਸਹੁੰ ਚੁੱਕੀ ਹੈਗੀ ਆ 50 ਦੇ ਕਰੀਬ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਜਾਰੀ ਕੀਤੇ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ DEI ਦੇ ਸੰਬੰਧ ਦੇ ਵਿੱਚ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੇ ਸੰਬੰਧ ਦੇ ਵਿੱਚ, ਟੈਰਿਫਸ ਨੂੰ ਲੈ ਕੇ ਇਹ ਸਾਰਾ ਕੁਝ ਜਿਹੜਾ ਆ ਡਿਸਕਸ ਕੀਤਾ ਜਾਊਗਾ। ਤੇ ਯੂਕਰੇਨ ਵਾਲੀ ਖਬਰ ਜਿਹੜੀ ਤੁਸੀਂ ਆਲਰੇਡੀ ਸਾਂਝੀ ਕਰੇ ਲਈ ਆ, ਇੱਕ ਹੋਰ ਬਹੁਤ ਇੰਪੋਰਟੈਂਟ ਖਬਰ ਆ ਜਿਹੜੀ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਡ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਅੱਜ। ਉਹ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਉਹਨਾਂ ਦੇ ਸਟਾਫ ਦੇ 89 ਦੇ ਕਰੀਬ ਜਿਹੜੇ ਮੈਂਬਰਸ ਆ, ਜਿਹੜੇ ਕੀ ਟੈਕਨੀਕਲ ਐਕਸਪਰਟਸ ਆ, ਉਹਨਾਂ ਨੂੰ ਲੇ ਆਫ ਕੀਤਾ ਆ ਵੀ ਮੈਂ ਉਸ ਪ੍ਰੋਟੈਸਟ ਦੇ ਕਰਕੇ ਜੋ ਆ ਕੁਇਟ ਕਰਨ ਜਾ ਰਹੇ ਆ। ਸੋ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਹੈਡ ਨੇ ਅੱਜ ਕੁਝ ਮਿੰਟ ਪਹਿਲਾਂ ਰਿਜ਼ਾਈਨ ਕਰ ਦਿੱਤਾ ਹੈਗਾ ਆ। ਜੀ ਬਿਲਕੁਲ। ਸੋ ਇਹ ਜਿਹੜੀਆਂ ਸਿਚੁਏਸ਼ਨਸ ਆ ਇਸ ਟਾਈਮ ਚੱਲ ਰਹੀਆਂ। ਉਧਰ ਇੱਕ ਟਰੰਪ ਹੋਰ ਉਹਨਾਂ ਦੇ DEI ਦੁਆਰਾ ਨੂੰ ਲੈ ਕੇ ਆ ਰਾਜਕਨਵੀਰ ਸਿੰਘ ਜੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਜੋ ਸਕੂਲਸ ਆ ਉਹਨਾਂ ਨੂੰ ਸਿਰਫ 14 ਦਿਨ ਦਾ ਸਮਾਂ ਦਿੱਤਾ ਆ ਵੀ ਜੋ ਤੁਹਾਡੇ ਸਕੂਲਾਂ ਦੇ ਵਿੱਚ DEI ਪ੍ਰੋਗਰਾਮ ਆ ਉਸ ਨੂੰ ਇਮੀਡੀਏਟਲੀ ਖਤਮ ਕਰ ਦਿਓ, ਨਹੀਂ ਤਾਂ ਤੁਹਾਡੀ ਜਿਹੜੀ ਫੈਡਰਲ ਮਨੀ ਆ ਉਹ ਖਤਮ ਹੋ ਜਾਊਗੀ। ਸੋ $600 ਮਿਲੀਅਨ ਦੇ ਕਰੀਬ ਜਿਹੜਾ ਆ ਖਰਚ ਕੀਤਾ ਜਾ ਰਿਹਾ ਆ ਟੂ ਟ੍ਰੇਨ ਟੀਚਰਸ DEI ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਬਹੁਤ ਸਾਰੇ ਜਿਹੜੇ ਆਪਣੇ ਵੀ ਮੂਲ ਦੇ ਲੋਕ ਜਿਨ੍ਹਾਂ ਨੂੰ ਸ਼ਾਇਦ ਨੌਕਰੀਆਂ ਮਿਲੀਆਂ ਸੀ, ਉਹਨਾਂ ਦੀਆਂ ਵੀ ਨੌਕਰੀਆਂ ਜਿਹੜੀਆਂ ਆ ਉਹ ਇਹ ਕਹਿ ਕੇ ਜਿਹੜੀਆਂ ਉਹ ਜਾ ਸਕਦੀਆਂ ਵੀ ਇਹ DEI ਜਿਹੜੀਆਂ ਉਹ ਹਾਇਰ ਸੀਗੇ। ਸੋ ਕਈ ਥਾਵਾਂ ਦੇ ਉੱਤੇ ਕਈ ਤਰੀਕੇ ਦੀਆਂ ਇਸ ਚੀਜ਼ ਦੇ ਤਹਿਤ ਲੋਕਾਂ ਨੂੰ ਜਿਹੜੇ ਇਸ ਦੇ ਨਤੀਜੇ ਆ ਉਹ ਭੁਗਤਣੇ ਜਿਹੜੇ ਉਹ ਪੈਣਗੇ, ਦੇਖਣੇ ਜਿਹੜੇ ਉਹ ਪੈਣਗੇ ਕਿਵੇਂ ਜਿਹੜਾ ਉਹ ਸਾਰਾ ਕੁਛ ਚੱਲ ਰਿਹਾ ਆ। ਇਸ ਆੜ ਦੇ ਵਿੱਚ ਟਰੰਪ ਹੁਣੀ ਹੋਰ ਕੀ ਕੁਛ ਜਿਹੜਾ ਉਹ ਸੋਚ ਰਹੇ ਆ, ਇਹ ਵੀ ਦੇਖਣ ਵਾਲੀ ਗੱਲ ਆ। ਉਧਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਕਹਿੰਦੇ ਵੀ ਅਗਲੇ ਕੱਟਸ ਦੇ ਵਿੱਚ ਜਿਹੜਾ ਟਾਰਗੇਟ ਆ ਉਹ ਸਾਇੰਟਿਸਟ ਤੇ ਪਬਲਿਕ ਹੈਲਥ ਲੀਡਰਸ ਉਹ ਹੋਣ ਜਾ ਰਹੇ ਆ। ਕਹਿੰਦੇ ਵੀ ਇੱਕ ਕੋਰ ਗਰੁੱਪ ਜਿਹੜਾ ਆਪਣੇ ਆਪ ਨੂੰ ਇਹਨਾਂ ਦਾ ਜਿਹੜਾ ਡਿਜ਼ੀਜ਼ ਡਿਟੈਕਟਿਵ ਉਹ ਕਹਿੰਦਾ ਆ, ਉਹ ਕਹਿੰਦੇ ਵੀ ਟਰੈਕ ਕਰਦਾ ਹੈ ਆਊਟਬ੍ਰੇਕਸ ਨੂੰ, ਜਿਹੜੀਆਂ ਕਹਿੰਦੇ ਵੀ ਜਿਨ੍ਹਾਂ ਬਾਰੇ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਸਪੇਅਰ ਕਰ ਦਿੱਤੀਆਂ ਦੱਸੀਆਂ ਜਿਹੜੀਆਂ ਉਹ ਨਹੀਂ ਗਈਆਂ। ਤੇ ਪਰ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਉਧਰ ਯੰਗ ਰਿਸਰਚਰਸ ਆ ਉਹ ਆਊਟ ਆਫ ਜੌਬ ਵੀ ਹੈਗੇ ਨੇ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਲਕ ਦਾ ਜਿਹੜਾ ਪ੍ਰੀਮੀਅਰ ਬਾਇਓ ਮੈਡੀਕਲ ਰਿਸਰਚ ਏਜੰਸੀ ਆ, ਉਸ ਦੇ ਵਿੱਚ ਤਕਰੀਬਨ 1200 ਜਿਹੜੇ ਇੰਪਲੋਈਜ਼ ਯੰਗ ਇਨਵੈਸਟੀਗੇਟਰਸ ਆ ਜਿਨ੍ਹਾਂ ਨੂੰ ਆਉਂਦੇ ਸਮੇਂ ਦੇ ਵਿੱਚ ਵੱਡੇ ਰੋਲ ਦਿੱਤੇ ਜਾ ਸਕਦੇ ਸੀ, ਕਹਿੰਦੇ ਵੀ ਉਹਨਾਂ ਨੂੰ ਹੁਣ ਡਿਸਮਿਸ ਕਰ ਦਿੱਤਾ ਗਿਆ ਆ। ਉਹਨਾਂ ਨੂੰ ਕਹਿੰਦੇ ਵੀ ਇਹ ਚਿੱਠੀ ਕਹਿ ਲਓ ਜਾਂ ਈਮੇਲ ਕਹਿੰਦੇ ਲਿਖੀ ਗਈ ਆ, your work is no longer needed. Federal scientists, doctors ਤੇ ਪਬਲਿਕ
ਪਬਲਿਕ ਹੈਲਥ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਕਹਿੰਦੇ ਵੀ ਵੀਕਐਂਡ ਦੇ ਉੱਤੇ ਇਹ ਜਿਹੜੇ ਨੋਟਿਸਿਸ ਮਿਲੇ ਸੀਗੇ। CDC ਦੇ ਵਿੱਚ ਜਿਹੜੇ 2 ਟ੍ਰੇਨਿੰਗ ਪ੍ਰੋਗਰਾਮ ਆ ਉਹਨਾਂ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈਗਾ ਆ। ਤੇ ਉਧਰ ਕਹਿੰਦੇ ਵੀ ਜਿਹੜੇ ਪਬਲਿਕ ਹੈਲਥ ਗ੍ਰੈਜੂਏਟਸ ਲੋਕਲ ਹੈਲਥ ਡਿਪਾਰਟਮੈਂਟਸ ਦੇ ਵਿੱਚ ਆ ਜਾਂ ਜਿਹੜੇ PhD ਕਰ ਰਹੇ ਆ ਲੈਬ ਸਾਇੰਟਿਸਟ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗ ਰਹੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਪਲਾਨ ਆ ਫੈਡਰਲ ਵਰਕ ਫੋਰਸ ਨੂੰ ਸ਼ਰਿੰਕ ਜਿਹੜਾ ਉਹ ਕਰਨ ਦੇ ਲਈ ਉਹ ਆਪਣੇ ਸਾਹਮਣੇ ਆ। FAA ਦੇ ਵਿੱਚ ਇਹਨਾਂ ਨੇ ਲਗਾਤਾਰ ਜਿਹੜੀਆਂ ਉਹ ਕਟੌਤੀਆਂ ਕੀਤੀਆਂ ਤੇ ਹੁਣ ਈਲਨ ਮਸਕ ਆਪਣੇ ਸਾਹਮਣੇ ਜਿਹੜਾ ਉਹ ਆ ਗਿਆ, ਕਹਿੰਦਾ ਵੀ ਅਸੀਂ SpaceX ਦੇ ਨਾਲ ਇਸ ਨੂੰ ਸੁਰੱਖਿਅਤ ਬਣਾਵਾਂਗੇ। ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਵੀ ਉਹ ਸਰਕਾਰੀ ਜੌਬਾਂ ਨੂੰ ਗੱਟ ਕਰਕੇ ਸਿਰਫ ਪ੍ਰਾਈਵੇਟ ਜੌਬਾਂ ਤੇ ਆਪਣੀ ਕੰਪਨੀ ਨੂੰ ਜਿਹੜਾ ਇਸ ਦੇ ਵਿੱਚ ਈਲਨ ਮਸਕ ਫਾਇਦਾ ਪਹੁੰਚਾਉਣ ਦੇ ਵਿੱਚ ਲੱਗਾ ਹੋਇਆ ਆ। ਸੋ ਜਿੱਦਾਂ ਆਪਾਂ ਮੋਦੀ ਦਾ, ਅਡਾਨੀ ਤੇ ਅੰਬਾਨੀ ਦਾ ਜਿਹੜਾ ਚੀਜ਼ ਦੇਖਦੇ ਆ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਹੁਣ ਇੱਧਰ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਸਰਕਾਰੀ ਚੀਜ਼ਾਂ ਲਾਂਭੇ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ, ਖਾਸ ਕਰਕੇ ਆਪਣੇ ਖਾਸ ਬੰਦਿਆਂ ਦੀਆਂ ਕੰਪਨੀਆਂ ਨੂੰ ਉਸ ਵਿੱਚ ਜਿਹੜਾ ਉਹ ਫਾਇਦਾ ਜਿਹੜਾ ਉਹ ਦਿੱਤਾ ਜਾਵੇ। ਜਿੱਥੇ ਅੱਜ ਡੌਜ ਦਾ ਉਹ ਮੇਨ ਬੰਦਾ ਨਹੀਂ ਆ, ਇਹ ਇੱਕ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਾ ਆ। ਕਹਿੰਦੇ ਵੀ ਉਹ ਇੱਕ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਟਰੰਪ ਦੇ ਲਈ ਕੰਮ ਕਰ ਰਿਹਾ ਹੈ ਈਲਨ ਮਸਕ, ਪਰ ਉਹ ਤੁਰ ਫਿਰ ਏਦਾਂ ਹੀ ਰਿਹਾ ਵੀ ਜਿੱਦਾਂ ਉਹ ਡੌਜ ਨੂੰ ਆਪ ਰਨ ਕਰ ਰਿਹਾ ਹੋਵੇ। ਲੋਕਾਂ ਦੇ ਮਨਾਂ ਦੇ ਵਿੱਚ ਇਹੀ ਚੀਜ਼ ਸੀਗੀ, ਪਰ ਅੱਜ ਇੱਕ ਦਸਤਾਵੇਜ਼ ਤੋਂ ਇਹ ਚੀਜ਼ ਕਨਫਰਮ ਕੀਤੀ ਗਈ ਆ ਵੀ ਜਿਹੜਾ ਈਲਨ ਮਸਕ ਆ ਉਹ ਡੌਜ ਨੂੰ ਲੀਡ ਨਹੀਂ ਕਰ ਰਿਹਾ ਹੈਗਾ। ਸੋ ਹੁਣ ਜੇ ਉਹ ਲੀਡ ਨਹੀਂ ਕਰ ਰਿਹਾ, ਉਹ ਇਸ ਤਰੀਕੇ ਦੇ ਨਾਲ ਉਹਦੇ ਕੋਲ ਇੰਨੀ ਇਨਫੋਰਮੇਸ਼ਨ ਪਹੁੰਚ ਰਹੀ ਆ, ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਉਹ ਜਾ ਰਹੀ ਆ, ਜਿਸ ਨੂੰ ਲੈ ਕੇ ਕਈ ਜਿਹੜੇ ਸਵਾਲ ਲੋਕ ਖੜੇ ਕਰ ਰਹੇ ਆ, ਉਹਦਾ ਵੀ ਹੁਣ ਕਹਿੰਦੇ ਵੀ ਅੱਗੇ ਜਿਹੜਾ ਉਹ ਹੋਰ ਵਿਵਾਦ ਜਿਹੜਾ ਉਹ ਬਣ ਸਕਦਾ ਆ। ਜਿੱਥੇ ਬਹੁਤ ਸਾਰਾ ਜਿਹੜਾ ਵੇਸਟਫੁਲ ਮਨੀ ਦੇ ਬਾਰੇ, ਇਸ ਡੌਜ ਦੇ ਬਾਰੇ ਪਤਾ ਲੱਗ ਰਿਹਾ ਆ, ਦੂਜੇ ਪਾਸੇ ਲੋਕਾਂ ਦੀ ਜਿਹੜੀ ਹੋਰ ਇਨਫੋਰਮੇਸ਼ਨ ਨੂੰ ਲੈ ਕੇ ਵੀ ਲੋਕ ਜਿਹੜੀ ਉਹ ਇਸ ਪ੍ਰਤੀ ਚਿੰਤਾ ਜਤਾ ਰਹੇ ਆ। ਆਪਾਂ ਕੁਝ ਹੁਣ ਖਬਰਾਂ ਜਿਹੜੀਆਂ ਆ ਆਈਸ ਦੇ ਨਾਲ, ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀਆਂ ਕਰਦੇ ਜਾਈਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਐਡਵਰਟਾਈਜ਼ਮੈਂਟ ਕੈਂਪੇਨ ਸ਼ੁਰੂ ਕੀਤੀ ਆ ਆਲ ਓਵਰ ਦੀ ਵਰਲਡ, ਪੂਰੀ ਦੁਨੀਆ ਦੇ ਵਿੱਚ, ਜਿਹਦੇ ਵਿੱਚ ਵੱਖ-ਵੱਖ ਰੇਡੀਓ ਸਟੇਸ਼ਨ, TV ਸਟੇਸ਼ਨ, ਅਖਬਾਰਾਂ 'ਚ ਉਹ ਐਡ ਚਲਾ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੀ ਅਮਰੀਕਾ ਦੇ ਵਿੱਚ ਇਲੀਗਲੀ ਨਾ ਆਓ, ਜੇ ਤੁਸੀਂ ਆਓਗੇ ਤੇ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਤੇ ਮੁੜ ਕੇ ਤੁਸੀਂ ਕਦੇ ਵੀ ਲੀਗਲੀ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕੋਗੇ। ਪਿਛਲੇ ਮਹੀਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਆਪਣੀ ਕੈਂਪੇਨ ਦਾ ਵਾਅਦਾ ਸੀਗਾ ਵੀ ਮੈਂ ਮਿਲੀਅਨਸ ਆਫ ਲੋਕਾਂ ਨੂੰ ਡਿਪੋਰਟ ਕਰੂੰਗਾ, ਉਹ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਜਨਵਰੀ 2 ਤੋਂ ਲੈ ਕੇ ਜਨਵਰੀ 10 ਤਾਈਂ ਇੱਕ ਸਰਵੇ ਕੀਤਾ ਗਿਆ ਸੀ, ਜਿਹਦੇ ਮੁਤਾਬਕ 55% ਵੋਟਰਸ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਮਾਸ ਡਿਪੋਰਟੇਸ਼ਨ ਪਲਾਨ ਨੂੰ ਬੈਕ ਕਰ ਰਹੇ ਸੀ। 88% ਉਹ ਕਹਿ ਰਹੇ ਸੀ ਵੀ ਜਿਨ੍ਹਾਂ ਦੇ ਕ੍ਰਿਮੀਨਲ ਰੈਕੋਰਡ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈਗਾ, ਜਿਹਦੇ ਵਿੱਚ ਡੈਮੋਕ੍ਰੇਟ ਵੀ ਆ, ਰਿਪਬਲਿਕਨ ਵੀ ਆ। ਜਦੋਂ ਤੋਂ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਏ ਆ, ਬਾਰਡਰ ਦੇ ਉੱਤੇ ਆਲਮੋਸਟ ਜ਼ੀਰੋ ਇਲੀਗਲ ਕ੍ਰਾਸਿੰਗ ਹੈਗੀ ਆ। ਇਹ ਜਿਹੜੇ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਲੋਕ ਜੋ ਅਮਰੀਕਾ 'ਚ ਇਲੀਗਲੀ ਆਉਣਾ ਚਾਹੁੰਦੇ ਆ, ਉਹਨਾਂ ਦੇ ਲਈ ਇਹ ਖਬਰ ਹੈਗੀ ਆ। ਆਪਾਂ ਬਹੁਤ ਲੰਮੇ ਸਮੇਂ ਤੋਂ ਆਪਣੇ ਸਰੋਤਿਆਂ ਨੂੰ ਦੱਸਦੇ ਰਹੇ ਆ ਵੀ ਇਲੀਗਲੀ ਆਉਣਾ ਕੋਈ ਫਾਇਦਾ ਨਹੀਂ ਹੈ। ਜੋ ਕੁਝ ਹੁਣ ਵਾਪਰ ਰਿਹਾ, ਸੋ ਇਹ ਦਿਸਦਾ ਹੀ ਸੀ ਵੀ ਇਹ ਕੁਝ ਹੋਣਾ ਹੈਗਾ ਆ। ਪਿਛਲੇ ਸੋਮਵਾਰ ਕ੍ਰਿਸਟੀ ਨੋਇਮ ਜੋ ਜਿਨ੍ਹਾਂ ਦੀ ਕਨਫਰਮੇਸ਼ਨ ਹੋ ਚੁੱਕੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸੈਕਟਰੀ ਦੀ, ਉਹਨਾਂ ਨੇ ਕਿਹਾ ਵੀ ਇਹ ਐਡ ਜਿਹੜੀ ਆ ਇੰਟਰਨੈਸ਼ਨਲੀ ਰਨ ਹੋ ਰਹੀ ਆ ਤੇ ਮਿਲੀਅਨਸ ਆਫ ਡਾਲਰ ਅਸੀਂ ਸਪੈਂਡ ਕਰਨ ਜਾ ਰਹੇ ਆ ਵੀ ਜਿਹੜੇ ਲੋਕ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋ ਗਏ ਆ ਜਾਂ ਹੋਣ ਦੀ ਕੋਸ਼ਿਸ਼ ਕਰਦੇ ਆ, ਉਹ ਤਾਂ ਹੁਣ ਐਂਟਰ, ਤੇ ਜਿਹੜੇ ਹੋਏ ਆ ਉਹ ਵਲੰਟੀਅਰਲੀ ਲੀਵ ਕਰ ਜਾਣ, ਨਹੀਂ ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਦੇ ਵਿਲ ਫੇਸ ਡਿਪੋਰਟੇਸ਼ਨ ਵਿਦ ਦਾ ਇਨਅਬਿਲਿਟੀ ਟੂ ਰਿਟਰਨ। ਸੋ ਇਹ ਉਹਨਾਂ ਨੇ ਇਹ ਕਲੀਅਰਲੀ ਕਿਹਾ ਆ। ਕਹਿੰਦੇ ਬਈ ਇਫ ਯੂ ਕਮ ਹੇਅਰ ਐਂਡ ਬ੍ਰੇਕ ਆਵਰ ਲਾਜ਼ ਵੀ ਵਿਲ ਹੰਟ ਯੂ ਡਾਊਨ। ਸੋ ਇਹ ਕ੍ਰਿਸਟੀ ਨੋਇਮ ਜੋ ਨਵੇਂ ਹੋਮਲੈਂਡ ਸਿਕਿਉਰਿਟੀ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਬਾਕੀ ਤੁਹਾਨੂੰ ਪਤਾ ਹੀ ਆ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁਣ ਡਿਪੋਰਟ ਹੋ ਰਹੇ ਆ, ਇੰਡੀਆ ਭੇਜੇ ਗਏ ਹੈਗੇ ਆ, ਪਨਾਮਾ ਤੇ ਕੋਲੰਬੀਆ ਦੇ ਵਿੱਚ ਬਹੁਤ ਜਾ ਰਹੇ ਆ। ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਆ
ਉਹਦੇ ਵਿੱਚ ਇਹ ਵੀ ਲੱਗ ਰਿਹਾ ਵੀ ਦਸਤਾਰ ਵਾਲੇ ਬੰਦੇ ਵੀ ਸੀ ਉੱਥੇ, ਤੇ ਪੰਜਾਬੀ ਉੱਥੇ ਭੇਜੇ ਜਾ ਰਹੇ। ਅੱਜ ਸਾਡੇ ਸਟੂਡੀਓ 'ਚ ਕਾਲਸ ਆਈਆਂ ਭਈ ਕੋਲੰਬੀਆ ਨੂੰ ਪੰਜਾਬੀਆਂ ਨੂੰ ਭੇਜਿਆ ਗਿਆ 2 ਜਹਾਜ਼ਾਂ ਦੇ ਵਿੱਚ, ਤੇ ਉਹ ਆਪਣੇ ਪੇਰੈਂਟਸ ਨੂੰ ਕਾਲ ਕਰ ਰਹੇ ਵੀ ਸਾਨੂੰ ਟਿਕਟ ਲੈ ਕੇ ਦਿਓ ਤਾਂ ਕਿ ਵਾਪਸ ਆਪਾਂ ਉੱਥੇ ਪਹੁੰਚ ਸਕੀਏ, ਕਿਉਂਕਿ ਕੋਲੰਬੀਆ ਤੇ ਪਨਾਮਾ ਦੀਆਂ ਜਿਹੜੀਆਂ ਜੇਲ੍ਹਾਂ ਆ ਬੜੀਆਂ ਬਦਨਾਮ ਗਿਣੀਆਂ ਜਾਂਦੀਆਂ ਹੈਗੀਆਂ। ਉਹ ਆਰਟੀਕਲ ਵੀ ਆਪਾਂ ਤੁਹਾਡੇ ਨਾਲ ਜਿਹੜਾ ਆ ਡਿਸਕਸ ਕਰਾਂਗੇ। ਪਰ ਨਿਊਜ਼ ਵੀਕ ਮੈਗਜ਼ੀਨ ਦੇ ਮੁਤਾਬਕ ਜੋ ਮੈਂ ਨਿਊਜ਼ ਤੁਹਾਡੇ ਨਾਲ ਡਿਸਕਸ ਕੀਤੀ ਆ, ਸੋ ਇਹ ਉਹਨਾਂ ਨੇ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਹੈਗੀ ਆ DHS ਨੇ ਆਲ ਓਵਰ ਦਾ ਵਰਲਡ, ਪਈ ਇਲੀਗਲੀ ਅਮਰੀਕਾ ਦੇ ਵਿੱਚ ਨਾ ਆਓ, ਤੇ ਨਹੀਂ ਤਾਂ ਤੁਹਾਡਾ ਜਿਹੜਾ ਪਰਮਾਨੈਂਟਲੀ ਆਉਣਾ ਬੰਦ ਹੋ ਜਾਊਗਾ ਤੇ ਤੁਹਾਨੂੰ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜੀ ਬਿਲਕੁਲ। ਸੋ ਇਹ ਜਿਹੜੀਆਂ ਸਥਿਤੀਆਂ ਆ ਇਸ ਟਾਈਮ ਚੱਲ ਰਹੀਆਂ ਉਧਰ, ਜਿਹੜੇ ਕਹਿੰਦੇ ਵੀ GOP ਐਰੀਜ਼ੋਨਾ ਦੇ ਵਿੱਚ ਇੱਕ ਐਰੀਜ਼ੋਨਾ ਆਈਸ ਐਕਟ ਲਿਆ ਰਹੇ ਆ, ਜਿਸ ਦੇ ਤਹਿਤ ਲੋਕਲ ਪੁਲਿਸ ਨੂੰ ਕਹਿੰਦੇ ਵੀ ਫੋਰਸ ਕੀਤਾ ਜਾਊਗਾ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਉਹ ਮਦਦ ਕਰਨ, ਜਿਹੜਾ ਕਹਿੰਦੇ ਵੀ ਇਸ ਟਾਈਮ ਆਈਸ ਦੇ ਲਈ ਸਭ ਤੋਂ ਵੱਡਾ ਅੜਿੱਕਾ ਬਣ ਰਿਹਾ ਹੈਗਾ ਆ। ਜਿਹੜੇ ਕ੍ਰਿਟਿਕਸ ਆ ਇਸ ਮੈਜਰ ਦੇ ਕਹਿ ਰਹੇ ਆ ਵੀ ਕਹਿੰਦੇ ਵੀ ਇਸ ਦੇ ਨਾਲ ਲੋਕਲ ਲਾ ਐਨਫੋਰਸਮੈਂਟ ਦੇ ਉੱਤੇ ਹੋਰ ਜ਼ਿਆਦਾ ਭਾਰ ਵਧੇਗਾ, ਤੇ ਜਿਹੜਾ ਟਰੰਪ ਹੁਣਾਂ ਦੀ ਮਾਸ ਡੈਪੋਟੇਸ਼ਨ ਪਲਾਨ ਹੈਗੇ ਆ ਉਸ ਨੂੰ ਇਹ ਅੱਗੇ ਲਿਆਉਣ ਦੇ ਲਈ ਰਿਪਬਲਿਕਨਸ ਜਿਹੜੇ ਐਰੀਜ਼ੋਨਾ ਦੇ ਵਿੱਚ ਆ ਉਹ ਇਸ ਪ੍ਰਪੋਜ਼ਲ ਨੂੰ ਲਿਆ ਰਹੇ ਹੈਗੇ ਆ। ਸੋ ਕਹਿੰਦੇ ਵੀ ਕਈ ਜਿਹੜੀਆਂ ਵਾਰਨਿੰਗਸ ਇਸ ਬਾਬਤ ਲਟੀਨੋ ਐਰੀਜ਼ੋਨਾਸ ਉਹਨਾਂ ਦੇ ਦੁਆਰਾ ਤੇ ਇੱਕ US ਵੈਟਰਨ ਦੀ ਵਾਈਫ ਨੂੰ ਡਿਟੇਨ ਕੀਤੇ ਜਾਣ ਤੋਂ ਬਾਅਦ ਚ ਵੀ ਇਸ ਦੇ ਵਿੱਚ ਇਹ ਅੱਗੋਂ ਵਧਣੋਂ ਨਹੀਂ ਹਟ ਰਹੇ ਹੈਗੇ। ਉੱਥੇ ਦਾ ਜਿਹੜਾ ਸੈਨੇਟ ਬਿੱਲ 1164 ਕਰਕੇ ਆ ਉਹ ਲਿਆਂਦਾ ਗਿਆ ਆ। ਇੱਕ ਜਿਹੜੀ ਵੈਟਰਨ ਆ ਉਹਨੇ ਟੈਸਟੀਫਾਈ ਇਸ ਦੇ ਵਿੱਚ ਇਸ ਦੇ ਉਲਟ ਬੇਸਿਕਲੀ ਕੀਤਾ ਵੀ ਕਹਿੰਦੇ ਵੀ ਇਹ ਇੱਕ ਮਾੜੀ ਚੀਜ਼ ਜਿਹੜੀ ਉਹ ਹੋਊਗੀ। ਕੱਲ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਕੈਂਸਸ ਬਿਊਰੋ ਆਫ ਇਨਵੈਸਟੀਗੇਸ਼ਨ ਉਹਨਾਂ ਨੇ ਕਨਫਰਮ ਕੀਤਾ ਆ ਵੀ ਫਲੋਰੀਡਾ ਤੋਂ ਬਾਅਦ ਚ ਵੀ ਉਹਨਾਂ ਦੀ ਜਿਹੜੀ ਟੀਮ ਆ ਉਹ ਮਦਦ ਕਰੇਗੀ ਆਈਸ ਨੂੰ ਡੈਪੋਟੇਸ਼ਨਸ ਦੇ ਵਿੱਚ। ਸੋ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਹੁਣ ਸੂਬੇ ਹੌਲੀ ਹੌਲੀ ਟਰੰਪ ਹੁਣਾਂ ਦੇ ਇਸ ਮਾਸ ਡੈਪੋਟੇਸ਼ਨ ਪਲਾਨਸ ਦੇ ਨਾਲ ਨਿੱਤਰ ਕੇ ਮਿਲ ਕੇ ਜਿਹੜਾ ਉਹ ਚੱਲਣਾ ਸ਼ੁਰੂ ਹੋ ਚੁੱਕੇ ਆ, ਜਿੱਥੇ ਆਪਣੇ ਪੱਧਰ ਦੇ ਉੱਤੇ ਉਹ ਲੋਕਲ ਜਿਹੜੇ ਲਾਜ਼ ਆ ਉਹ ਘੜ ਰਹੇ ਆ, ਜਾਂ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਰੈੱਡ ਸਟੇਟਸ ਆ ਉਹ ਇਹਨਾਂ ਦੀ ਮਦਦ ਕਰਨ ਦੇ ਲਈ ਜਿਹੜੇ ਸਮਝੌਤੇ ਇਹਨਾਂ ਦੇ ਨਾਲ ਕਰ ਰਹੀ ਆ। ਜਿੱਥੇ ਕੈਲੀਫੋਰਨੀਆ ਤੇ ਹੋਰ ਜਿਹੜੀਆਂ ਬਲੂ ਸਟੇਟਸ ਆ ਉਹ ਆਪਣੇ ਸੈਂਚੁਰੀ ਲਾਜ਼ ਜਿਹਨੇ ਉਹਨਾਂ ਨੇ ਬਣਾਏ ਆ ਵੀ ਅਸੀਂ ਇਹਨਾਂ ਦੇ ਵਿੱਚ ਮਦਦ ਨਹੀਂ ਕਰਨੀ, ਜਿਹਦੇ ਕਰਕੇ ਮਸਲੇ ਇੱਥੇ ਵੀ ਕਹਿ ਸਕਦੇ ਆ ਵੀ ਗਰਮ ਜਿਹੜੇ ਉਹ ਹੋਏ ਪਏ ਆ। ਦੂਜੇ ਜਿਹੜੀਆਂ ਸਟੇਟਸ ਦੇ ਵਿੱਚ ਆਈਸ ਨੂੰ ਜਿਹੜੀ ਆਸਾਨੀ ਜਿਹੜੀ ਉਹ ਹੋਊਗੀ ਹੁਣ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ, ਕਿਉਂਕਿ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਉਹਨਾਂ ਦੀ ਮਦਦ ਕਰਨ ਦੇ ਵਿੱਚ ਅੱਗੇ ਨਿਤਰਨੀ ਸ਼ੁਰੂ ਹੋ ਚੁੱਕੀ ਆ। ਜੀ ਬਿਲਕੁਲ। ਸੋ ਵਲੰਟੀਅਰਲੀ ਡਿਪਾਰਚਰ ਦਾ ਮਤਲਬ ਇਹ ਹੋਊਗਾ, ਕਹਿੰਦੇ ਭਈ ਜੇ ਅਸੀਂ ਤੁਹਾਨੂੰ ਡਿਪੋਰਟ ਕੀਤਾ ਅਮਰੀਕਾ ਦੇ ਵਿੱਚੋਂ ਤਾਂ ਤੁਸੀਂ ਤੁਹਾਡੇ ਉੱਤੇ 5 ਤੋਂ ਲੈ ਕੇ 20 ਸਾਲ ਤਾਈਂ USA ਦੇ ਵਿੱਚ ਲੀਗਲੀ ਐਂਟਰ ਕਰਨ ਦੇ ਉੱਤੇ ਬੈਨ ਲੱਗੂਗਾ। ਪਰ ਜੇ ਆਪਣੇ ਆਪ ਤੁਸੀਂ ਛੱਡ ਜਾਂਦੇ ਆ ਇਹ ਨਹੀਂ ਲੱਗੂਗਾ, ਕਿਉਂਕਿ ਬੈਕਲੌਗ 4 ਮਿਲੀਅਨ ਕੇਸਾਂ ਦਾ ਹੈਗਾ ਆ ਅਮਰੀਕਾ ਦੀਆਂ ਕੋਰਟਸ ਦੇ ਵਿੱਚ, ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਵੀ ਬਹੁਤੇ ਲੋਕ ਆਪ ਹੀ ਛੱਡ ਕੇ ਚਲੇ ਜਾਣ, ਉਹਨਾਂ ਨੂੰ ਜਿਹੜਾ ਡਿਪੋਰਟ ਨਾ ਕਰਨਾ ਪਵੇ। ਲੇਕਿਨ ਰਾਈਲੀ ਐਕਟ ਦੇ ਬਾਰੇ ਆਪਾਂ ਬਹੁਤ ਕੁਝ ਡਿਸਕਸ ਕੀਤਾ ਆ। ਪਹਿਲਾ ਬੰਦਾ ਅਮਰੀਕਾ ਦੇ ਵਿੱਚੋਂ ਲੇਕਿਨ ਰਾਈਲੀ ਐਕਟ ਦੇ ਤਹਿਤ ਡਿਪੋਰਟ ਕਰ ਦਿੱਤਾ ਗਿਆ ਆ। ਬੜੇ ਧਿਆਨ ਨਾਲ ਸੁਣਿਓ ਵੀ ਕੀ ਉਹਦੇ ਉੱਤੇ ਚਾਰਜਸ ਲੱਗੇ ਸੀ। ਇੰਡੀਆਨਾ ਦੇ ਵਿੱਚ ਡੋਮਿੰਗੋ ਓਆਨ ਇਹ ਗੋਟੋਮਾਲਾ ਦਾ ਸਿਟੀਜ਼ਨ, ਉਹ ਕਹਿੰਦੇ ਵੀ ਮਾਰਚ 2024 ਦੇ ਵਿੱਚ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਸੀ US ਹਾਈਵੇ 50 ਦੇ ਉੱਤੇ, ਤੇ ਉਸ ਦੀ ਕਾਰ ਇੱਕ ਕਿਸੇ ਹੋਰ ਕਾਰ ਦੇ ਨਾਲ ਟੱਕਰ ਕਰ ਗਈ, ਤੇ ਉਸ ਤੋਂ ਬਾਅਦ ਇਸ ਬੰਦੇ ਨੂੰ ਫਿਰ ਅਰੈਸਟ ਕੀਤਾ ਗਿਆ। ਉਹ ਬਿਨਾਂ ਲਾਇਸੈਂਸ ਚਲਾ ਰਿਹਾ ਸੀ, ਉਹਦੇ ਉੱਤੇ ਮਿਸਡਮੀਨਰ ਚਾਰਜਸ ਲਾਏ ਗਏ ਤੇ ਹੁਣ ਉਸ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਹੈਗਾ। ਸੋ ਇਹ ਪਹਿਲਾ ਜੋ ਬੰਦਾ ਬਣਿਆ ਜੋ ਲੇਕਨ ਰਾਈਲੀ ਐਕਟ ਦੇ ਤਹਿਤ ਡਿਪੋਰਟ ਕੀਤਾ ਗਿਆ, ਬਿਨਾਂ ਲਾਇਸੈਂਸ ਤੋਂ ਡਰਾਈਵ ਕਰਕੇ ਐਕਸੀਡੈਂਟ ਮਾਰਨ ਵਾਲਾ। ਸੋ ਜਿਹੜਾ ਆਰਟੀਕਲ ਆ ਆਪਾਂ ਰਾਜਕਰਵੀਰ ਸਿੰਘ ਜੀ ਬ੍ਰੇਕ ਤੋਂ ਬਾਅਦ ਪੜ੍ਹਨਾ ਕਿ ਹੁਣ? ਬਿਲਕੁਲ, ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਸ਼ੇਅਰ ਕਰਦੇ ਆ
ਵੀ ਪੂਰਾ ਐਗਜ਼ੈਕਟਲੀ ਜਿਹੜਾ ਉਹ ਕੀ ਚੱਲ ਰਿਹਾ। ਇੱਕ ਵਕਤ ਹੋ ਗਿਆ, ਬ੍ਰੇਕ ਕਾਹਲੀ ਪਈ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਉਂਦੇ ਆ ਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਹੋਰ ਖਬਰਾਂ ਤੇ ਇਹ ਜਿਹੜਾ ਆਰਟੀਕਲ ਕੋਲੰਬੀਆ ਪੈਨਾਮਾ ਦੇ ਵਿੱਚ ਉਹਨਾਂ ਨੂੰ ਘੱਲਣ ਵਾਲਾ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਾਂ ਕੱਲ ਆਪਣੇ ਜਿਹੜੇ ਪੰਜਾਬੀ ਵਸਦੇ ਆ ਅਮਰੀਕਾ ਦੇ ਵਿੱਚ, ਉਹਨਾਂ ਨੂੰ ਖਾਸ ਕਰਕੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਡਿਪੋਰਟ ਕੀਤਾ ਗਿਆ ਹੈ ਅਮਰੀਕਾ ਦੇ ਵਿੱਚੋਂ, ਬਿਲਕੁਲ ਅਮਰੀਕਾ ਦਾ ਹੱਕ ਆ ਇਲੀਗਲ ਬੰਦਿਆਂ ਨੂੰ ਡਿਪੋਰਟ ਕਰਨਾ, ਪਰ ਜਿੱਦਾਂ ਉਹਨਾਂ ਨੂੰ ਬੇੜੀਆਂ ਪਾ ਕੇ ਉਹਨਾਂ ਦੀਆਂ ਦਸਤਾਰਾਂ ਤੋਂ ਬਿਨਾਂ ਭੇਜਿਆ ਗਿਆ ਆ, ਉਹ ਬਿਲਕੁਲ ਮਾੜੀ ਗੱਲ ਹੈਗੀ ਆ। ਹਿਊਮਨ ਰਾਈਟਸ ਦੀ ਗੱਲ ਹੈਗੀ ਆ। ਇਹਦੇ ਬਾਰੇ ਜੋ ਅਮਰੀਕਾ ਵਾਸਤੇ ਸਿੱਖ ਆ, ਜਦੋਂ ਦੁਨੀਆ 'ਚ ਕਿਸੇ ਦੇ ਉੱਤੇ ਵੀ ਧੱਕਾ ਹੁੰਦਾ ਆ, ਨੋ ਮੈਟਰ ਚਾਹੇ ਉਹ ਸਿੱਖ ਨਾ ਵੀ ਹੋਣ ਤਾਂ ਵੀ ਬੋਲਦੇ ਆ, ਆਪਾਂ ਵੀ ਬੋਲਦੇ ਆ। ਜੇ ਬੰਗਲਾਦੇਸ਼ 'ਚ ਹਿੰਦੂਆਂ ਨਾਲ ਧੱਕਾ ਹੁੰਦਾ, ਇੰਡੀਆ 'ਚ ਕ੍ਰਿਸਚੀਅਨਾਂ ਨਾਲ, ਸਿੱਖਾਂ ਨਾਲ ਧੱਕਾ ਹੁੰਦਾ, ਤੇ ਆਪਾਂ ਹਮੇਸ਼ਾ ਰੇਡੀਓ ਦੇ ਉੱਤੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਪਾਲਸਤੀਨੀਆਂ ਨਾਲ ਧੱਕਾ ਹੁੰਦਾ ਤਾਂ ਖਬਰਾਂ ਸਾਂਝੀਆਂ ਕਰਦੇ ਆ। ਸੋ ਅੱਜ ਇਹ ਖਬਰ ਆ ਰਹੀ ਆ ਵੀ ਕੁਛ ਸਿੱਖ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ ਉਹਨਾਂ ਦੇ ਵੱਲੋਂ ਡਾਕਟਰ ਪ੍ਰਿਤਪਾਲ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਹਿੰਮਤ ਸਿੰਘ, ਤੇ ਇਸੇ ਤਰ੍ਹਾਂ ਜੋ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਜੋ ਕ੍ਰਿਸਟੀ ਨੋਏਮ ਆ, ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੂੰ ਚਿੱਠੀ ਲਿਖੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਤੁਹਾਡੀ ਕਨਫਰਮੇਸ਼ਨ ਹੋਣ ਤੇ ਵਧਾਈਆਂ, ਤੇ ਜੋ ਸਿੱਖ ਅਮਰੀਕਨ ਹੈਗੇ ਆ, ਜੋ ਤੁਹਾਡੀ ਡਿਪਾਰਟਮੈਂਟ ਕਰ ਰਹੀ ਆ, ਉਹਦੀ ਬਿਲਕੁਲ ਐਪਰੀਸ਼ੀਏਟ ਕਰਦੇ ਆ, ਪਰ ਜੋ ਸਿੱਖਾਂ ਦੇ ਨਾਲ ਕੀਤਾ ਗਿਆ ਆ, ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਆ, ਉਹਨਾਂ ਨੂੰ ਨੰਗੇ ਸਿਰ ਭੇਜਿਆ ਗਿਆ ਆ। 24 ਦੇ ਕਰੀਬ ਜਿਹੜੇ ਸਿੱਖ ਸੀਗੇ, ਉਹਨਾਂ ਨੂੰ ਆਪਣੀਆਂ ਦਸਤਾਰਾਂ ਲਾਉਣ ਦੇ ਲਈ ਮਜਬੂਰ ਕੀਤਾ ਗਿਆ ਹੈ। ਉਹ ਸਹੀ ਨਹੀਂ ਹੈਗਾ। ਉਹ ਬਿਲਕੁਲ ਕਿਉਂਕਿ ਦਸਤਾਰ ਸਜਾਣੀ ਸਾਡਾ ਧਾਰਮਿਕ ਤੇ ਕਲਚਰਲ ਚਿੰਨ੍ਹ ਹੈਗਾ, ਤੇ ਇਸ ਕਰਕੇ ਫਿਊਚਰ ਦੇ ਵਿੱਚ ਇੱਦਾਂ ਦੀ ਜਿਹੜੀ ਗਲਤੀ ਆ ਉਹ ਨਾ ਦੁਹਰਾਈ ਜਾਵੇ। ਬਿਲਕੁਲ ਚੰਗੀ ਗੱਲ ਹੈ, ਜ਼ਰੂਰੀ ਆ। ਹਰਜੋਤ ਸਿੰਘ ਜੀ, ਆਪਾਂ ਕੱਲ ਵੀ ਗਿਆ ਸੀਗਾ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਚੁੱਪ ਆ, ਬਿਲਕੁਲ ਜਿਹੜਾ ਡਿਪੋਰਟ ਕਰਨ ਵਾਲੀ ਗੱਲ ਕਹੀ ਵੀ ਉਹ ਤਾਂ ਚਲੋ ਉਹਨਾਂ ਦਾ ਹੱਕ ਆ, ਜਿਹੜਾ ਕੋਈ ਕ੍ਰਿਮੀਨਲ ਆ ਉਹਨੂੰ ਉਹ ਕਰ ਰਹੇ ਆ, ਪਰ ਇੱਕ ਜਿਹੜੀ ਹਿਊਮਨ ਡਿਗਨਿਟੀ, ਇੱਕ ਰਿਲੀਜੀਅਸ ਫਰੀਡਮ, ਜਿਸ ਦੇ ਆਧਾਰ ਦੇ ਉੱਤੇ ਆਪਾਂ ਵੀ ਗੱਲ ਕੀਤੀ ਸੀ ਵੀ ਇੱਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਉੱਥੋਂ ਜਿਹੜੀਆਂ ਵੀ ਇੰਟਰਵਿਊਜ਼ ਆ ਰਹੀਆਂ, ਡਸਟਬਿਨ ਦੇ ਵਿੱਚ ਸੁੱਟਤੀ, ਉਹ ਲਾ ਦਿੱਤਾ ਕਈਆਂ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਗੱਲ ਆਖੀ ਆ ਵੀ ਦਾੜੀ ਤੱਕ ਵੀ ਜਿਹੜੀ ਉਹ ਉਹਨਾਂ ਦੀ ਘੱਟ ਦਿੱਤੀ ਗਈ ਆ। ਇਹ ਹੁਣ ਇਹ ਜਿਹੜੀਆਂ ਚੀਜ਼ਾਂ, ਇਹ ਮਾੜੀ ਚੀਜ਼ ਹੈਗੀ ਆ। ਸੋ ਹਿਊਮਨ ਡਿਗਨਿਟੀ ਦੇ ਲਈ ਜਿਹੜੀ ਕਮਿਟਮੈਂਟ ਆ, ਪ੍ਰਿੰਸੀਪਲ ਆ, ਉਹਦੇ ਨਾਲ ਹੀ ਅਮਰੀਕਾ ਇੱਕ ਗ੍ਰੇਟ ਜਿਹੜਾ ਮੁਲਕ ਆ ਉਹ ਬਣਦਾ ਆ। ਉਹਦੇ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਨਾਲ ਆ। ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਚਾਹੀਦੀ ਸੀ। ਇਹ ਜਿਹੜੀ ਚਿੱਠੀ ਆ, ਨਾਲ ਉਹਨਾਂ ਨੇ ਡੇਵਿਡ ਵਲਡਾਹੋ ਤੇ ਮੈਰੀ ਸਕੈਨਲੌਨ, ਉਹਨਾਂ ਨੂੰ ਵੀ ਜਿਹੜੀ ਉਹ ਘੱਲੀ ਹੈਗੀ ਆ। ਪ੍ਰਿਤਪਾਲ ਸਿੰਘ, ਹਿੰਮਤ ਸਿੰਘ ਤੇ ਗੁਰਦੇਵ ਸਿੰਘ, ਜਿਹੜੇ AGPC ਦੇ ਆ, ਅਮਰੀਕਨ ਸਿੱਖ ਕਾਕਸ ਤੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ, ਉਹਨਾਂ ਸਾਰਿਆਂ ਨੇ ਮਿਲ ਕੇ ਜਿਹੜੀ ਚਿੱਠੀ ਲਿਖੀ ਆ। ਗੁਰੂ ਘਰ ਵੱਲੋਂ ਵੀ ਮੇਰੇ ਹਿਸਾਬ ਦੇ ਨਾਲ ਇਹ ਚਿੱਠੀ ਜਿਹੜੀ ਉਹ ਲਿਖ ਕੇ ਘੱਲ ਦੇਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਵੀ ਹਰਜ ਨਹੀਂ ਆ। ਉਹ ਕੋਈ ਐਕਸ਼ਨ ਲੈਂਦੇ ਆ ਨਹੀਂ ਲੈਂਦੇ, ਉਹ ਡਿਫਰੈਂਟ ਸਟੋਰੀ ਆ, ਪਰ ਆਪਣੇ ਵੱਲੋਂ ਆਪਾਂ ਨੂੰ ਇਹ ਜਿਹੜੀ ਚੀਜ਼ ਜ਼ਰੂਰ ਕਰਨੀ ਚਾਹੀਦੀ। ਹੁਣ ਜਦੋਂ ਕਿਤੇ ਕਿਸੇ ਵੀ ਥਾਂ ਦੇ ਉੱਤੇ ਜਦੋਂ ਦਸਤਾਰ ਦਾ ਕਿਤੇ ਅਪਮਾਨ ਹੁੰਦਾ, ਤੇ ਆਪਾਂ ਸਾਰੇ ਜਾਣੇ ਚੀਜ਼ ਜਿਹੜੀ ਆ ਉਹ ਕਰਦੇ ਆ, ਤੇ ਇਸ ਲਈ ਆਪਾਂ ਨੂੰ ਇਹ ਜਿਹੜਾ ਚੀਜ਼ ਚਾਹੀਦੀ ਆ ਵੀ ਇਸ ਨੂੰ ਜਿਹੜਾ ਉਹ ਕਲੀਨ ਕੀਤਾ ਜਾਵੇ, ਇਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਵੇ, ਤਾਂ ਜੋ ਉਹ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਇਸ਼ੂ ਜਿਹੜਾ ਆ ਉਹ ਇਸ ਇਸ਼ੂ ਨੂੰ ਜਿਹੜਾ ਉਹ ਹੱਲ ਕਰ ਸਕਣ। ਤੇ ਹਰਜੋਤ ਸਿੰਘ ਜੀ, ਜਿਹੜੀ ਹੁਣ ਆਪਾਂ ਵੱਧਦੇ ਹਾਂ, ਜਿਹੜੀ ਅੱਜ ਦੀ ਜਿਹੜੀ ਇੰਪੋਰਟੈਂਟ ਜਿਹੜੀ ਖਬਰ ਚੱਲ ਰਹੀ ਆ,
ਵੀ ਨਿਊਯਾਰਕ ਟਾਈਮ ਦੀ ਨਿਊਯਾਰਕ ਟਾਈਮਸ ਦਾ ਜਿਹੜਾ ਆਰਟੀਕਲ ਆ ਵੀ ਐਜ਼ ਟਰੰਪ ਐਕਸਪੋਰਟਸ ਡਿਪੋਰਟੀਜ਼ hundreds are trapped in Panama hotel ਜੀ ਜੀ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ ਪਨਾਮਾ ਕੋਲੰਬੀਆ ਤੇ ਸੈਲਵਾਡੋਰ ਦੀਆਂ ਜੇਲ੍ਹਾਂ ਵਿੱਚ ਜੋ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲ੍ਹਾਂ ਮੰਨੀਆਂ ਜਾ ਰਹੀਆਂ ਆ ਇੰਡੀਆ ਦੀ ਸਰਕਾਰ ਨੇ ਪਹਿਲੇ ਹੀ ਮੰਨ ਲਿਆ ਸੀ ਵੀ ਅਸੀਂ 18,000 ਤੋਂ ਵੱਧ ਜਿਹੜੇ ਇਲੀਗਲ ਲੋਕ ਹੈਗੇ ਆ ਉਹਨਾਂ ਦੇ ਮੁਲਕ ਦੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ ਸਾਨੂੰ ਕੋਈ objection ਨਹੀਂ ਹੈਗਾ ਉਹ ਤੁਸੀਂ ਦੇਖਿਆ ਹੀ ਹੈਗਾ ਪਰ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਦੀ ਟ੍ਰੀਟੀ ਨਹੀਂ ਹੈ ਅਮਰੀਕਾ ਦੇ ਨਾਲ ਈਰਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਚਾਈਨਾ ਵਾਲੇ ਵਾਪਸ ਨਹੀਂ ਲੈ ਰਹੇ ਸੋ ਉਹਨਾਂ ਨੂੰ ਪਨਾਮਾ ਦੀਆਂ ਜੇਲ੍ਹਾਂ 'ਚ ਭੇਜਿਆ ਜਾ ਰਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਕਾਲਸ ਆਈਆਂ ਵੀ ਕੋਲੰਬੀਆ ਭੇਜੇ ਗਏ ਆ ਕੁਝ ਆਪਣੇ ਪੰਜਾਬੀ ਤੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਕਾਲਾਂ ਕੀਤੀਆਂ ਵੀ ਸਾਨੂੰ ਪੈਸੇ ਦਿਓ ਤਾਂ ਕਿ ਅਸੀਂ ਟਿਕਟ ਲੈ ਕੇ ਕੋਲੰਬੀਆ ਤੋਂ ਵਾਪਸ ਆ ਸਕੀਏ ਸੋ ਕਹਿੰਦੇ ਵੀ ਨਿਊਯਾਰਕ ਟਾਈਮ ਅੱਜ ਦਾ ਜਿਹੜਾ ਬਹੁਤ ਲੰਬਾ ਆਰਟੀਕਲ ਆ ਆਪਾਂ ਕੋਸ਼ਿਸ਼ ਕਰਾਂਗੇ ਥੋੜੇ ਜਿਹੇ ਮਿੰਟਾਂ 'ਚ ਤੁਹਾਡੇ ਨਾਲ ਡਿਸਕਸ ਕਰ ਲਈਏ ਅਮਰੀਕਾ ਦੇ ਬਾਰਡਰ ਤੋਂ ਲੋਕ ਅਸਾਈਲਮ ਲੈਣ ਦੇ ਲਈ ਆਸ ਉਹਨਾਂ ਦੀ ਇਹ ਸੀ ਵੀ ਅਸੀਂ ਅਸਾਈਲਮ ਲਵਾਂਗੇ ਜਦੋਂ ਉਹ ਆਏ ਉਹਨਾਂ ਨੂੰ ਡਿਟੇਨ ਕੀਤਾ ਗਿਆ ਸ਼ੈਕਲ ਕੀਤਾ ਗਿਆ ਮਤਲਬ ਕਿ ਉਹਨਾਂ ਨੂੰ ਬੇੜੀਆਂ ਪਾਈਆਂ ਗਈਆਂ ਤੇ ਮੁੜ ਕੇ ਯੂਐਸ ਦੇ ਜਹਾਜ਼ਾਂ ਦੇ ਰਾਹੀਂ ਪਨਾਮਾ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੱਡ ਦਿੱਤਾ ਗਿਆ ਉਹਨਾਂ ਦੇ ਪਾਸਪੋਰਟ ਲੈ ਲਏ ਗਏ ਸੈੱਲ ਫੋਨ ਵੀ ਲੈ ਲਏ ਗਏ ਤੇ ਉਹਨਾਂ ਨੂੰ ਹੋਟਲ ਦੇ ਵਿੱਚ ਲੌਕ ਕਰ ਦਿੱਤਾ ਗਿਆ ਤੇ ਪਨਾਮਾ ਮੋਸਟਲੀ ਆਪਾਂ ਨੂੰ ਪਤਾ ਹੀ ਆ ਵੀ ਇੱਕ ਛੋਟਾ ਜਿਹਾ ਮੁਲਕ ਹੈਗਾ ਆ ਤੇ ਉੱਥੇ ਦੀਆਂ ਜਿਹੜੀਆਂ ਜੇਲ੍ਹਾਂ ਆ ਬੜੀਆਂ ਬਦਨਾਮ ਹੈਗੀਆਂ ਆ ਹੁਣ ਲੋਕ ਇੱਕ ਇਰਾਨੀਅਨ ਮੂਲ ਦੀ ਬੀਬੀ ਦੀ ਉਹ ਗੱਲ ਕਰਦੇ ਆ ਉਹ ਕਹਿੰਦੇ ਵੀ ਅਸੀਂ ਕ੍ਰਿਸਚੀਅਨ ਕਨਵਰਟ ਹੋ ਗਏ ਸੀ ਤੇ ਸਾਡੀ ਲਾਈਫ ਨੂੰ ਖਤਰਾ ਸੀ ਤੇ ਮੈਂ ਆਪਣੇ ਨਿਆਣਿਆਂ ਦੇ ਨਾਲ ਅਮਰੀਕਾ ਗਈ ਸੀ ਵੀ ਮੈਂ ਪੋਲੀਟੀਕਲ ਸਾਈਲਮ ਲਵਾਂਗੀ ਤੇ ਵੈਰੀ ਪ੍ਰੋਫੈਸ਼ਨਲ ਉਹ ਟੀਚਰ ਹੈਗੀ ਆ ਇੰਗਲਿਸ਼ ਦੀ ਟੀਚਰ ਆ ਤੇ ਮੈਂ ਕਹਿੰਦੀ ਕੋਈ ਕ੍ਰਿਮੀਨਲ ਥੋੜੋ ਆ ਤੇ ਮੈਨੂੰ ਹੁਣ ਸਣੇ ਪਰਿਵਾਰ ਇੱਥੇ ਜੇਲ੍ਹ 'ਚ ਪਾ ਦਿੱਤਾ ਗਿਆ ਆ ਤੇ ਜੇ ਮੈਨੂੰ ਇਰਾਨ ਵਾਪਸ ਭੇਜਿਆ ਗਿਆ ਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਹੈ ਇਹ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਵੀ ਹੈਗਾ ਆ ਕੋਸਟਾ ਰੀਕਾ ਨੇ ਵੀ ਅਨਾਉਂਸ ਕੀਤਾ ਸੀ ਵੀ ਉਹ ਯੂਐਸ ਤੋਂ ਉਹਨਾਂ ਨੇ ਫਲਾਈਟ ਰਿਸੀਵ ਕੀਤੀ ਆ ਇਸ ਆਰਟੀਕਲ 'ਚੋਂ ਅੱਗੇ ਜਾ ਕੇ ਲਿਖਦੇ ਆ ਵੀ ਜਿਹਦੇ ਵਿੱਚ 200 ਦੇ ਕਰੀਬ ਡਿਪੋਰਟੀ ਸੀਗੇ ਮੋਸਟਲੀ ਸੈਂਟਰਲ ਏਸ਼ੀਆ ਤੇ ਇੰਡੀਆ ਦਾ ਵਿੱਚ ਦੱਸਿਆ ਜਾਵੇ ਉਹ 'ਚ ਪੰਜਾਬੀ ਵੀ ਸੀ ਕੁਝ ਫੋਟੋਆਂ 'ਚ ਮੈਂ ਆਪਣੇ ਸਰਦਾਰ ਨੌਜਵਾਨਾਂ ਦੀਆਂ ਫੋਟੋਆਂ ਵੀ ਦੇਖੀਆਂ ਸੀ ਪਨਾਮਾ ਤੇ ਕੋਸਟਾ ਰੀਕਾ ਦੋਨੋਂ ਹੀ ਜਿਹੜੇ ਆ ਆਪਰੇਸ਼ਨਸ ਇਹ ਸੁਪਰਵਾਈਜ਼ ਕਰ ਰਿਹਾ ਯੂਨਾਈਟਿਡ ਨੇਸ਼ਨ ਦੀਆਂ ਏਜੰਸੀਜ਼ ਜਿਨ੍ਹਾਂ ਨੂੰ ਅਮਰੀਕਾ ਵਾਲੇ ਫਾਈਨਾਂਸ ਕਰ ਰਹੇ ਹੈਗੇ ਆ ਸੋ ਕਾਰਨ ਇਹੀ ਆ ਵੀ ਉਹਨਾਂ ਮੁਲਕਾਂ 'ਚ ਭੇਜਿਆ ਜਾਵੇ ਤਾਂ ਕਿ ਮੁੜ ਕੇ ਉਹ ਕਿਸੇ ਤਰ੍ਹਾਂ ਦਾ ਲਾ ਸੂਟ ਜਾਂ ਕੋਈ ਉਹਨਾਂ ਦੀ ਸੁਣਵਾਈ ਆ ਉਹ ਅਮਰੀਕਾ ਦੇ ਵਿੱਚ ਨਾ ਹੋ ਸਕੇ ਤੇ ਉੱਥੇ ਬੰਦੇ ਇੰਨੇ ਤੰਗ ਹੋ ਜਾਣ ਤਾਂ ਫਿਰ ਅਲਟੀਮੇਟਲੀ ਉਹ ਆਪਣੇ ਮੁਲਕਾਂ ਨੂੰ ਕੋਸ਼ਿਸ਼ ਕਰਨ ਜਾਂ ਜਾਣ ਉੱਥੇ ਹੋਰ ਉਹਨਾਂ ਕੋਲ ਕੋਈ ਆਲਟਰਨੇਟਿਵ ਨਹੀਂ ਹੈਗਾ ਜੋ ਪਨਾਮਾ ਦੇ ਵਕੀਲ ਆ ਉਹ ਕਹਿੰਦੇ ਵੀ ਉਸ ਮੁਲਕ ਦੇ ਵਿੱਚ ਇਲੀਗਲ ਆ ਵੀ ਜੇ ਤੁਸੀਂ ਕਿਸੇ ਬੰਦੇ ਨੂੰ 24 ਘੰਟੇ ਤੋਂ ਵੱਧ ਡਿਟੇਨ ਕਰਦੇ ਹੈਗੇ ਆ ਹੁਣ ਤੇ 350 ਦੇ ਕਰੀਬ ਮਾਈਗ੍ਰੇਂਟਸ ਜੋ ਯੂਐਸ ਤੋਂ 3 ਮਿਲਟਰੀ ਦੇ ਜਹਾਜ਼ਾਂ ਦੇ ਰਾਹੀਂ ਭੇਜ ਕੇ ਉਹਨਾਂ ਨੂੰ ਹੋਟਲ ਦੇ ਵਿੱਚ ਲੌਕ ਕੀਤਾ ਗਿਆ ਇਹ ਪਨਾਮਾ ਦੇ ਲਾ ਦੇ ਉਲਟ ਹੈਗਾ ਆ ਪਰ ਹੁਣ ਪਨਾਮਾ ਵਾਲਿਆਂ ਨੂੰ ਟਰੰਪ ਉਹਨਾਂ ਨੇ ਧਮਕੀ ਦਿੱਤੀ ਆ ਵੀ ਭਈ ਅਸੀਂ ਤਾਂ ਪਨਾਮਾ ਆਪਣੇ ਕਬਜ਼ੇ 'ਚ ਲੈ ਲੈਣਾ ਆ ਜਾਂ ਅਸੀਂ ਖਰੀਦਾਂਗੇ ਤੇ ਉਹ ਹੁਣ ਪਨਾਮਾ ਵਾਲੇ ਆ ਉਹ ਕੋਈ ਨਾ ਕੋਈ ਟਰੰਪ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ ਵੀ ਹਾਂ ਠੀਕ ਆ ਤੁਸੀਂ ਆਪਣੇ ਕੈਦੀ ਇੱਥੇ ਸਾਡੇ ਭੇਜ ਦਿਓ ਤੇ ਅਸੀਂ ਫਿਰ ਉਹਨਾਂ ਨੂੰ ਗਾਹਾਂ ਭੇਜ ਦੇਵਾਂਗੇ ਬਿਲਕੁਲ ਦੱਸਦੇ ਜਾਈਏ ਜਿਹੜਾ ਪੈਨਾਮਾ ਦਾ ਜਿਹੜਾ ਰਾਸ਼ਟਰਪਤੀ ਸੀਗਾ ਉਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਮਿਲਿਆ ਸੀ ਹੋਜ਼ੇ ਰੌਲ ਮੋਲਿਨੋ ਉਹਨੇ ਉਸ ਟਾਈਮ ਦੇ ਉੱਤੇ ਕਹਿ ਸਕਦੇ ਵੀ ਮੈਂ ਦੂਜੇ ਮੁਲਕਾਂ ਤੋਂ ਆਏ ਜਿਹੜੇ ਡਿਪੋਰਟੀਜ਼ ਆ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਓਕੇ ਆ ਉਸ ਨੂੰ ਜਿਹੜਾ ਆ ਉਹ ਉਹਨਾਂ ਨੇ ਹਾਂ ਜਿਹੜੀ ਉਹ ਕਰ ਦਿੱਤੀ ਸੀ ਅਫਗਾਨਿਸਤਾਨ ਚਾਈਨਾ ਪਾਕਿਸਤਾਨ ਉਜ਼ਬੇਕਿਸਤਾਨ ਉੱਥੋਂ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਆ 100 ਤੋਂ ਵੱਧ ਮਾਈਗ੍ਰੈਂਟਸ ਉਹਨਾਂ ਨੇ ਇੱਕ ਫਲਾਈਟ ਦੇ ਵਿੱਚ ਆਲਰੇਡੀ ਪਹਿਲਾਂ ਰਿਸੀਵ ਕਰ ਚੁੱਕੇ ਸੀ 13 ਫਰਵਰੀ ਨੂੰ ਜਿਹੜੀ ਨਿਊਯਾਰਕ ਟਾਈਮਜ਼ ਆ ਇਹਨਾਂ ਨੇ ਇਹ ਰਿਪੋਰਟ ਕੀਤਾ ਸੀਗਾ ਸੋ ਜਿਹੜੇ ਮਲੀਨੋ ਆ ਇਹ ਆਪਾਂ ਪੈਨਾਮਾ ਦੀ ਗੱਲ ਕਰ ਰਹੇ ਆ ਕੋਲੰਬੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਆਉਣ ਦਿਓ ਚੱਕਰ ਹੀ ਜਿਹੜਾ ਇਸ ਦੇ ਵਿੱਚ ਕੋਈ ਨਹੀਂ ਡੈਰੀਅਨ ਗੈਪ ਪੈਨਾਮਾ ਦੇ ਵਿੱਚ ਹੀ ਪੈਂਦਾ ਹੈ ਜਿਹੜਾ ਸਭ ਤੋਂ ਖਤਰਨਾਕ ਜੰਗਲ ਦਾ ਜਿਹੜਾ ਰਸਤਾ ਆ
ਅਮਰੀਕਾ ਨੂੰ ਜਿਹੜੀ ਡੌਂਕੀ ਲਾਉਣ ਵਾਲਾ ਆ, ਉਹਦੇ ਵਿੱਚ ਉਹ ਸਭ ਤੋਂ ਖਤਰਨਾਕ ਇਲਾਕਾ ਜਿਹੜਾ ਉਹ ਪੈਂਦਾ ਹੈ, ਤੇ ਉਹੀ ਮੁਲਕ ਵਾਲੇ ਹੁਣ ਵਾਪਸ ਜਿਹੜੇ ਆ ਇਹਨਾਂ ਨੂੰ ਲੈਣ ਦੇ ਲਈ ਰਾਜੀ ਜਿਹੜੇ ਉਹ ਹੋ ਚੁੱਕੇ ਆ। ਤਸਵੀਰਾਂ ਜਿਹੜੀਆਂ ਤੁਸੀਂ ਨਾਲ ਸਾਈਡ ਤੇ ਜਿਹੜੀਆਂ ਦੇਖ ਸਕਦੇ ਆ ਵੀ ਲੋਕ ਜਿਹੜੇ ਹੋਟਲਸ ਦੇ ਵਿੱਚ ਉਹਨਾਂ ਨੇ ਰੱਖੇ ਆ, ਤੇ ਜਿਹੜੀ ਸਿਚੁਏਸ਼ਨ ਆ ਉੱਥੇ ਬੜੀ ਚੰਗੀ ਨਹੀਂ ਆ। ਜਿਹੜੀ ਅਫਗਾਨਿਸਤਾਨ ਦੀ ਬੀਬੀ ਆ, ਉਹ ਕਹਿੰਦੀ ਵੀ ਉਹ ਜਿੱਦਾਂ ਮੱਥੇ ਨੂੰ ਹੱਥ ਮਾਰ ਕੇ ਕਹਿੰਦੀ ਵੀ ਮੈਸੇਜ ਕਲੀਅਰ ਆ ਵੀ ਫਲਾਈਟ ਹੋਮ ਮੀਨਸ ਡੈਥ, ਵੀ ਮੈਨੂੰ ਜਿਹੜੀ ਉੱਥੇ ਮੌਤ ਹੀ ਜਿਹੜੀ ਉਹ ਮਿਲਣੀ ਹੈਗੀ। ਇੱਕ ਈਰਾਨ ਦਾ ਮਾਈਗ੍ਰੈਂਟ ਸੀ, ਉਹਨੇ ਹੈਲਪ ਅਸ ਲਿਪਸਟਿਕ ਦੇ ਨਾਲ ਕਹਿੰਦੇ ਵੀ ਵਿੰਡੋ ਦੇ ਉੱਤੇ ਜਿਹੜਾ ਉਹ ਲਿਖਿਆ ਵੀ ਭਾਈ ਸਾਨੂੰ ਜਿਹੜਾ ਇੱਥੋਂ ਬਚਾ ਲਓ, ਸਾਡਾ ਅੱਗੇ ਕੁਛ ਵੀ ਹਾਲ ਜਿਹੜਾ ਹੋਰ ਬਚਣਾ ਨਹੀਂ ਹੈਗਾ। ਸੋ ਸਥਿਤੀ ਜਿਹੜੀ ਆ ਇਹਨਾਂ ਲੋਕਾਂ ਦੇ ਲਈ ਬੜੀ ਮਾੜੀ ਬਣੀ ਪਈ ਆ। ਉਦਾਂ ਵੈਸੇ ਹਰਜੋਤ ਸਿੰਘ ਜੀ, ਹੁਣ ਜਿਹੜੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਡਿਪੋਰਟ ਜਿਹੜੇ ਕਰ ਰਹੇ ਆ, ਜੇ ਉਹ ਪੈਨਾਮਾ ਕੋਲੰਬੀਆ ਦੇ ਵਿੱਚ ਕਰ ਰਹੇ ਆ, ਤੇ ਭਾਈ ਜੇ ਉੱਥੋਂ ਵੀ ਉਹਨਾਂ ਨੂੰ ਫਲਾਈਟ ਆਪ ਹੀ ਲੈ ਕੇ ਜਾਣ ਦੇ ਲਈ ਆਪਸ਼ਨ ਦੇਣੀ ਆ, ਤਾਂ ਭਾਈ ਸਿੱਧੀ ਅਮਰੀਕਾ ਤੋਂ ਹੀ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਵੀ ਇੱਥੋਂ ਹੀ ਤੁਸੀਂ ਜਾਓ, ਨਾਲੇ ਤੁਹਾਡੇ ਮਿਲਟਰੀ ਦਾ ਪੈਸੇ ਬਚਦੇ ਆ, ਮਿਲਟਰੀ ਦੇ ਨਹੀਂ ਮਤਲਬ ਆਪਣੇ ਟੈਕਸ ਪੇਅਰ ਦੀ ਮਨੀ ਜਿਹੜੀ ਇਸ ਦੇ ਵਿੱਚ ਬਚਦੀ ਆ। ਲੋਕਾਂ ਨੂੰ ਹੁਣ ਪਤਾ ਹੈ ਵੀ ਜਿਨ੍ਹਾਂ ਨੇ ਡਿਪੋਰਟ ਹੋਣਾ ਉਹਨੂੰ ਕੋਈ ਨਾ ਕੋਈ ਔਖਾ ਸੌਖਾ ਹੋ ਕੇ ਤਾਂ ਮਨੀ ਜਿਹੜੀ ਉਸ ਦੇ ਵਿੱਚ ਉਹ ਕਰਕੇ ਚੱਲ ਬੰਦੇ ਨੂੰ ਵਾਪਸ ਤਾਂ ਜਿਹੜੇ ਉਹ ਬੁਲਾ ਹੀ ਲੈਣਗੇ ਨਾ, ਜੋ ਵੀ ਜਿਹੜੀ ਸਥਿਤੀ ਬਣ ਰਹੀ ਆ। ਵਾਲ ਸਟਰੀਟ ਜਰਨਲ ਨੇ ਰੀਸੈਂਟਲੀ ਜਿਹੜਾ ਉਹ ਦੱਸਿਆ ਵੀ ਟਰੰਪ ਹੁਣਾਂ ਦੇ ਜਿਹੜੀ ਮਿਲਟਰੀ ਡੈਪੋਟੇਸ਼ਨ ਦਾ ਜਿਹੜਾ ਮੁੱਦਾ ਆ, ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਮਹਿੰਗਾ ਆ ਉਹ ਪੈ ਰਿਹਾ ਹੈਗਾ ਆ ਮਿਲਟਰੀ ਫਲਾਈਟਸ ਦੇ ਨਾਲ। ਲੈਟਿਨ ਅਮਰੀਕਾ ਦੇ ਵਿੱਚ ਜਾਣ ਦੇ ਲਈ $4600 ਤੋਂ $4700 ਇੱਕ ਜਣੇ ਦਾ ਉਹ ਲੱਗਦਾ ਸੀਗਾ। ਜਦੋਂ ਅਮਰੀਕਾ ਤੋਂ ਹੁਣ ਮਿਲਟਰੀ C-17 ਪਲੇਨ ਜਾਂਦਾ ਆ, ਤਾਂ ਉਹਦੇ ਵਿੱਚ ਜਿਹੜੀਆਂ ਹਰਜੋਤ ਸਿੰਘ ਜੀ ਫਲਾਈਟਸ ਦਾ ਜਿਹੜਾ ਉਹ ਖਰਚਾ ਆ ਖਾਸਾ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ। ਕਹਿੰਦੇ $10,000 ਤੋਂ $15,000 ਦੇ ਵਿੱਚ ਇੱਕ ਜਣਾ ਜਿਹੜਾ ਇਸ ਟਾਈਮ ਇਹ ਪੈ ਸਕਦਾ ਆ। ਹਰ ਹਫ਼ਤੇ ਜਿਹੜੀਆਂ 30 ਤੋਂ 60 ਫਲਾਈਟਾਂ ਜਿਹੜੀਆਂ ਆ ਉਹ ਅਮਰੀਕਾ ਤੋਂ ਡਿਪੋਰਟ ਫਲਾਈਟਾਂ ਜਿਹੜੀਆਂ ਉਹ ਹਰ ਹਫ਼ਤੇ ਜਿਹੜੀਆਂ 31 ਤੋਂ 66 ਤੱਕ ਫਲਾਈਟਾਂ ਜਿਹੜੀਆਂ ਉਹ ਇਸ ਟਾਈਮ ਜਾ ਰਹੀਆਂ ਨੇ। ਜੀ ਬਿਲਕੁਲ, ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਪਨਾਮਾ ਦੇ ਵਿੱਚ ਬਹੁਤ ਸਾਰੇ ਅਮਰੀਕਾ ਦੇ ਜਰਨਲਿਸਟ ਗਏ, ਉਹਨਾਂ ਨੇ ਇਸ ਹੋਟਲ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਇੰਟਰਵਿਊ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਉਹ ਲੋਕ ਜਿਹੜੇ ਪੋਲੀਟੀਕਲ ਅਸਾਈਲਮ ਲੈ ਰਹੇ ਸੀ, ਤੇ ਜਰਨਲਿਸਟ ਇਹ ਕਹਿੰਦੇ ਆ ਵੀ ਉਹਨਾਂ ਦੀ ਵਿਲ ਦੇ ਅਗੇਂਸਟ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਨੂੜ ਕੇ ਰੱਖਿਆ ਹੋਇਆ ਆ। ਸੋ ਇਹਨਾਂ ਦੇ ਵਿੱਚ ਈਰਾਨ, ਪਾਕਿਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਚਾਈਨਾ, ਇੰਡੀਆ ਦੇ ਲੋਕ ਹੈਗੇ ਆ। ਸੋ ਕਈਆਂ ਦੇ ਬਹੁਤ ਜਾਇਜ਼ ਆ, ਜਿਸ ਤਰ੍ਹਾਂ ਇਰਾਨੀਅਨ ਬੀਬੀ ਦਾ ਮੈਂ ਦੱਸਿਆ ਵੀ ਉਹ ਟੀਚਰ ਸੀ, ਨਾਲ ਉਹਦੇ 3 ਬੱਚੇ 8 ਸਾਲ, 10 ਸਾਲ ਤੇ 11 ਸਾਲ ਦੇ। ਉਹ ਕਹਿੰਦੀ ਮੈਂ ਕ੍ਰਿਮੀਨਲ ਥੋੜ੍ਹਾ ਹਾਂ, ਵੀ ਮੈਂ ਤਾਂ ਟੀਚਰ ਸੀ, ਉਹ ਵੀ ਇੰਗਲਿਸ਼ ਦੀ ਟੀਚਰ ਸੀ, ਤੇ ਜੇ ਮੈਂ ਵਾਪਸ ਗਈ ਤਾਂ ਮੈਨੂੰ ਜਿਹੜਾ ਉਹਨਾਂ ਨੇ ਮਾਰ ਦੇਣਾ ਹੈਗਾ ਆ। ਸੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਉਹ ਕੋਸ਼ਿਸ਼ ਕਰ ਰਹੇ ਆ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਉਹ ਜੇ ਆਪਣੇ ਮੁਲਕਾਂ ਦੇ ਵਿੱਚ ਵਾਪਸ ਜਾ ਸਕਣ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਆ ਨਹੀਂ ਸਕਦੇ, ਆਲਰੇਡੀ ਹੁਣ ਉਹਨਾਂ ਨੂੰ ਅਮਰੀਕਾ ਵਾਲਿਆਂ ਨੇ ਇੱਥੋਂ ਕੱਢ ਦਿੱਤਾ ਹੈਗਾ। ਸੋ ਕਾਫੀ ਵੱਡਾ ਆਰਟੀਕਲ ਅੱਜ ਨਿਊਯਾਰਕ ਟਾਈਮ ਨੇ ਇਹਦੇ ਸੰਬੰਧ ਦੇ ਵਿੱਚ ਛਾਪਿਆ ਹੈਗਾ। ਜ਼ਰੂਰ ਜੇ ਕਿਸੇ ਨੂੰ ਪੜ੍ਹਨਾ ਹੋਇਆ ਉਹ ਪੜ੍ਹਿਓ। ਇਹਦਾ ਸਾਰੇ ਦਾ ਅਸਰ ਕੀ ਹੋਣਾ। ਬਹੁਤ ਸਾਰੇ ਮੈਂ ਦੇਖਦਾ ਵੀ ਉਹ ਲੋਕ ਜਿਨ੍ਹਾਂ ਨੇ ਖੁਦ ਪੋਲੀਟੀਕਲ ਅਸਾਈਲਮ ਲਾਏ ਆ, ਉਹ ਲੋਕ ਜਿਹੜੇ ਖੁਦ ਇਲੀਗਲੀ ਆਏ ਆ, ਉਹ ਵੀ ਬੜੀ ਸਪੋਰਟ ਕਰ ਰਹੇ ਆ ਵੀ ਨਹੀਂ, ਟਰੰਪ ਉਹਨਾਂ ਨੂੰ ਏਦਾਂ ਕਰਨਾ ਚਾਹੀਦਾ। ਹਰ ਕੋਈ ਬੰਦਾ ਕਹਿੰਦਾ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਕ੍ਰਿਮੀਨਲ ਬੰਦਾ ਆ ਉਹ ਨਹੀਂ ਆਉਣਾ ਚਾਹੀਦਾ, ਜਾਂ ਜਿਹੜਾ ਆਉਂਦਾ ਆ ਉਹਨੂੰ ਡਿਪੋਰਟ ਕਰਨਾ ਚਾਹੀਦਾ। ਪਰ ਉਹ ਲੋਕ ਜੋ ਇਦਾਂ ਦੀਆਂ ਗੱਲਾਂ ਕਰਦੇ ਹੈਗੇ ਆ, ਉਹਨਾਂ ਨੂੰ ਆਪਣੇ ਅੰਦਰ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈਗੀ ਆ। ਜਦੋਂ ਸਾਡੇ ਨਾਲ ਧੱਕਾ ਹੋਰ ਮੁਲਕਾਂ 'ਚ ਹੁੰਦਾ ਤੇ ਅਸੀਂ ਅਮਰੀਕਾ 'ਚ ਰੌਲਾ ਪਾਉਂਦੇ ਆ, ਤੇ ਜਦੋਂ ਜੇ ਅਮਰੀਕਾ ਵਾਲੇ ਧੱਕਾ ਕਰੂਗੇ ਤੇ ਸਾਨੂੰ ਉਹ ਗੱਲ ਕਰਨੀ ਜ਼ਰੂਰ ਬਣਦੀ ਹੈਗੀ ਆ। ਜੀ, ਉੱਥੇ ਪੈਨਾਮਾ ਦਾ ਡੈਕਾਪੋਲਿਸ ਕਰਕੇ ਜਿਹੜਾ ਸ਼ਹਿਰ ਆ, ਉੱਥੇ ਹੋਟਲ ਪੈਨਾਮਾ ਆ, ਉੱਥੇ ਇਹਨਾਂ ਨੂੰ ਰੱਖਿਆ ਗਿਆ ਆ। ਇਸ ਮੌਕੇ ਕਹਿੰਦੇ ਵੀ 350 ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਰੱਖਿਆ ਗਿਆ। ਆ ਜਿਹੜੀ ਤਸਵੀਰ ਸਾਈਡ ਤੇ ਦੇਖ ਰਹੇ ਆ, ਸ਼ਰੇਆਮ ਆਪਾਂ ਨੂੰ ਨਜ਼ਰ ਆ ਰਿਹਾ ਵੀ ਪੰਜਾਬੀ ਮੁੰਡਾ, ਸਿੱਖ ਮੁੰਡਾ ਆ, ਜਿਸ ਦੇ ਉੱਤੇ ਕੇਸਰੀ ਦਸਤਾਰ, ਪੱਗ ਜਿਹੜੀ ਉਹਨੇ ਬੰਨੀ ਹੋਈ ਆ, ਪਰਨਾ ਬੰਨਿਆ ਆ, ਨਾਲ ਹੋਰ ਆ, ਤੇ ਆਰਮਡ ਗਾਰਡਸ ਲਾਏ ਆ। ਹੋਟਲ ਦੇ ਵਿੱਚੋਂ ਬਾਹਰ ਜਿਹੜੇ ਆ ਹੋਰ ਪਾਸੇ ਜਿਹੜੇ ਉਹ ਕਿਸੇ
ਪਾਸੇ ਜਿਹੜੇ ਉਹ ਚਲੇ ਜਿਹੜੇ ਉਹ ਨਾ ਜਾਣ। ਜੀ। ਸੋ ਇਹ ਸਥਿਤੀ ਬਣੀ ਆ। ਹਰਜੋਤ ਸਿੰਘ ਜੀ, ਵਾਲ ਸਟਰੀਟ ਜਰਨਲ ਦੀ ਮੈਂ ਇੱਕ ਹੋਰ ਰਿਪੋਰਟ ਜਿਹੜੀ ਉਹ ਪੜ੍ਹ ਰਿਹਾ ਸੀ, ਐਨਾਲਿਸਿਸ ਜਿਹੜੇ ਉਹ ਕਰ ਰਹੇ ਸੀ ਮਿਲਟਰੀ ਡੈਪੂਟੇਸ਼ਨ ਫਲਾਈਟਸ ਦਾ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜਿਹੜੀ ਏਅਰਬਸ A320 ਦੇ ਉੱਤੇ ਤੁਸੀਂ ਜਾਂਦੇ ਆ ਤਾਂ ਉਹਦੇ ਤੇ ਖਰਚਾ ਆਉਂਦਾ ਹੈ $17,000 ਪਰ ਫਲਾਈਟ ਆਵਰ ਦਾ। 1 ਘੰਟੇ ਦਾ $17,000 ਆਪਣੇ ਟੈਕਸ ਪੇਅਰ ਮਨੀ ਜਿਹੜੀ ਉਹਦੇ ਵਿੱਚ ਜਾਂਦੀ ਆ। ਪਰ ਜਦੋਂ ਮਿਲਟਰੀ ਜਹਾਜ਼ ਜਿਹੜਾ ਉਹ ਲੈ ਕੇ ਜਾਂਦੇ ਆ ਤਾਂ ਉਹ $28,000 ਜਿਹੜਾ ਆ ਉਹ ਪਰ ਆਵਰ ਜਿਹੜਾ ਖਰਚਾ ਆ ਰਿਹਾ ਆ। ਸੋ ਡਿਪੋਰਟ ਕਰਨ ਦਾ ਖਰਚਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਆ। ਜਿੱਥੇ ਏਅਰਬਸ ਦੇ ਵਿੱਚ 135 ਮਾਈਗ੍ਰੈਂਟ ਵਾਪਸ ਜਿਹੜੇ ਉਹ ਘੱਲੇ ਜਾ ਸਕਦੇ ਆ, ਤੇ C-17 ਗਲੋਬ ਮਾਸਟਰ ਦੇ ਵਿੱਚ 80 ਤੋਂ 100 ਆਪਾਂ ਦੇਖਿਆ ਆ ਵੀ 100 115 ਤੱਕ 19 ਤੱਕ ਜਿਹੜੇ ਲੋਕ ਆ ਉਹਨਾਂ ਨੇ ਇਸ ਦੇ ਵਿੱਚ ਘੱਲੇ ਸੀ। ਜਿਹੜਾ ਗਲੋਬ ਮਾਸਟਰ ਜਹਾਜ਼ ਆ ਉਹ ਬਣਾਇਆ ਗਿਆ ਸੀਗਾ ਆਰਮੀ ਦੇ ਲਈ, ਏਅਰ ਫੋਰਸ ਦੇ ਲਈ, ਵੀ ਕਾਰਗੋ ਜਿਹੜਾ ਉਸ ਦੇ ਵਿੱਚ ਫੌਜੀ ਜਿਹੜਾ ਸਮਾਨ ਆ ਉਸ ਦੇ ਵਿੱਚ ਘੱਲਣ ਦੇ ਲਈ। ਸੋ ਲਗਾਤਾਰ ਜਿੰਨਾ ਜ਼ਿਆਦਾ C-17 ਗਲੋਬ ਮਾਸਟਰ ਵਰਤਣਗੇ ਉਹਨਾਂ ਜ਼ਿਆਦਾ ਟੈਕਸ ਪੇਅਰ ਦੇ ਉੱਤੇ ਵੀ ਭਾਰ ਜਿਹੜਾ ਇਸ ਦਾ ਹੋਰ ਵਧੇਗਾ। ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹ ਕਿਹਾ ਆ ਵੀ ਅਸੀਂ ਮਿਲੀਅਨਸ ਆਫ ਲੋਕਾਂ ਨੂੰ ਡਿਪੋਰਟ ਕਰਾਂਗੇ, ਇਹਦਾ ਸਾਰਿਆਂ ਦਾ ਅਸਰ ਕਹਿੰਦੇ ਵੀ US ਦੀ ਇਕਨੋਮੀ ਨੂੰ ਸ਼ੌਕ ਕਰ ਦਊਗਾ। ਹਾਊਸਿੰਗ ਨੂੰ ਲੈ ਕੇ, ਫੂਡ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੀਮਤਾਂ ਆ ਉਹ ਉੱਪਰ ਚਲੇ ਜਾਣਗੀਆਂ। ਹਾਲਾਂਕਿ ਜਿਸ ਹਿਸਾਬ ਦੇ ਨਾਲ ਅਰੈਸਟ ਹੋ ਰਹੀ ਆ, ਲੱਗਦਾ ਨਹੀਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ 1 ਸਾਲ ਦੇ ਵਿੱਚ 3 ਲੱਖ ਤੋਂ ਵੱਧ ਬੰਦਾ ਜਿਹੜਾ ਆ ਡਿਪੋਰਟ ਕਰ ਸਕਦੇ ਹੈਗੇ ਆ, ਜਿਸ ਸਪੀਡ ਦੇ ਨਾਲ ਚੱਲ ਰਹੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ $175 ਬਿਲੀਅਨ US ਕਾਂਗਰਸ ਦੇ ਕੋਲੋਂ ਮੰਗਿਆ ਆ ਤਾਂ ਕਿ ਉਹ ਆਉਣ ਵਾਲੇ 4 ਸਾਲ ਇਮੀਗ੍ਰੇਸ਼ਨ ਐਨਫੋਰਸਮੈਂਟ ਕਰ ਸਕਣ। ਇਹ ਐਕਸੀਓਸ ਰਿਪੋਰਟ ਕਰ ਰਿਹਾ ਹੈਗਾ। ਜੇ ਟਰੰਪ ਹੋਣਾ ਦਾ ਮਾਸ ਡਿਪੋਰਟੇਸ਼ਨ ਦਾ ਜਿਹੜਾ ਪ੍ਰੋਜੈਕਟ ਆ ਇਸ ਤਰ੍ਹਾਂ ਜੋ ਚੱਲਦਾ ਰਿਹਾ ਤੇ ਕਹਿੰਦੇ ਵੀ ਫੂਡ ਕਾਸਟ ਬਹੁਤ ਜ਼ਿਆਦਾ ਹੋ ਜਾਊਗੀ। ਓਵਰਆਲ ਅਮਰੀਕਾ ਦੇ ਵਿੱਚ 5% ਇਲੀਗਲ ਇਮੀਗ੍ਰੈਂਟ ਜੋ ਵਰਕ ਫੋਰਸ ਹੈਗੇ ਆ। ਪਰ ਆਪਾਂ 골ਡਨ ਸਟੇਟ ਕੈਲੀਫੋਰਨੀਆ 'ਚ ਰਹਿੰਦੇ ਆ ਤੇ ਕੈਲੀਫੋਰਨੀਆ ਇੱਕ ਫਾਰਮਿੰਗ ਸਟੇਟ ਆ। ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਫਾਰਮਿੰਗ ਵਿੱਚ ਕੰਮ ਕਰਨ ਵਾਲੇ 47% ਦੇ ਕਰੀਬ ਲੋਕ ਜਿਹੜੇ ਆ ਉਹ ਅਨਡਾਕੂਮੈਂਟਡ ਹੈਗੇ ਆ। ਜੇ ਉਹ ਸਾਰੇ ਛੱਡ ਕੇ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਆ ਤੇ ਤੁਸੀਂ ਕਿਸ ਤਰ੍ਹਾਂ ਟਰੈਕਟਰਸ, ਲੋਡਰਸ, ਡਿਗਰਸ, ਰੇਕਰਸ, ਫਰਟੀਲਾਈਜ਼ਰ, ਸਪਰੇਅਰਸ, ਇਰੀਗੇਸ਼ਨ ਸਿਸਟਮ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਸ ਜਿਹਦੇ ਵਿੱਚ ਇਹ ਅਨਡਾਕੂਮੈਂਟਡ ਲੋਕ ਬੜੇ ਐਕਸਪਰਟ ਹੈਗੇ ਆ। ਕਿੱਥੇ ਕਿੱਥੇ ਕਿਹੜੇ ਟਰੀ ਲਾਣੇ ਆ, ਕਿਹੜੇ ਫੂਡ ਲਾਣੇ ਆ, ਕਿੱਥੋਂ ਟਰੀਆਂ ਨੂੰ ਟ੍ਰਿਮ ਕਰਨਾ ਆ, ਕਿਸ ਤਰ੍ਹਾਂ ਪੈਕ ਕਰਨਾ ਆ, ਕਿਸ ਤਰ੍ਹਾਂ ਪਿਕ ਕਰਨਾ ਹੈਗਾ, ਇਹ ਸਾਰਾ ਕੁਝ ਉਹ ਕਰਦੇ ਹੈਗੇ ਆ। ਸੋ ਉਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਆ ਕੀਮਤਾਂ ਤੇ ਪਊਗਾ, ਖਾਸ ਕਰਕੇ ਗਰੋਸਰੀ ਦੇ ਉੱਤੇ। ਇਸ ਤੋਂ ਬਿਨਾਂ ਜਿਹੜੀ ਦੂਸਰੀ ਵੱਡੀ ਇੰਡਸਟਰੀ ਹੈਗੀ ਆ ਉਹ ਹੋਮ ਕੰਸਟਰਕਸ਼ਨ ਦੀ ਹੈਗੀ ਆ। ਉਹਦੇ ਵਿੱਚ ਆਪਾਂ ਨੂੰ ਪਤਾ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਕੰਮ ਕਰਦੇ ਹੈਗੇ ਆ। ਸੋ ਜੇ ਉਹਨਾਂ ਦੀ ਵੀ ਸ਼ਾਰਟੇਜ ਹੋ ਜਾਂਦੀ ਆ ਫਿਰ ਕਿਸ ਤਰ੍ਹਾਂ ਜਿਹੜੀ ਕੰਸਟਰਕਸ਼ਨ ਦੀ ਕਾਸਟ ਆ ਉਹਦੇ ਉੱਤੇ ਕੀ ਅਸਰ ਪਊਗਾ, ਅਲਟੀਮੇਟਲੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਿਹੜਾ ਆ ਕੀ ਅਸਰ ਪਊਗਾ। ਸੋ ਬੋਟਮ ਲਾਈਨ ਇਹ ਹੈਗੀ ਆ ਵੀ USA ਦੇ ਵਿੱਚ ਜੇ ਕੋਈ ਇਹ ਇਸ਼ੂ ਕਿਸ ਤਰ੍ਹਾਂ ਦਾ ਲੈ ਕੇ ਆਉਂਦੇ ਆ ਟਰੰਪ ਐਡਮਿਨਿਸਟ੍ਰੇਸ਼ਨ, ਹਾਂ ਬਿਲਕੁਲ ਜਿਹੜੇ ਕ੍ਰਿਮੀਨਲ ਲੋਕ ਆ ਜਿਨ੍ਹਾਂ ਦੇ ਉੱਤੇ ਕੋਈ ਚਾਰजेस ਹੈਗੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ। ਬਾਕੀ ਜਿਹੜੇ ਲੋਕ ਆ ਕੁਝ ਲੋਕਾਂ ਨੂੰ ਲੀਗਲ ਕੀਤਾ ਜਾਵੇ ਜਾਂ ਲੀਗਲ ਆਥੋਰਾਈਜੇਸ਼ਨ ਹੋਰ ਲੋਕਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਟੈਕਸ ਵੀ ਪੇ ਕਰ ਸਕਣ, ਕੰਮ ਵੀ ਕਰ ਸਕਣ ਤੇ ਆਮ ਲੋਕਾਂ ਦੇ ਲਈ ਜਿਹੜੇ ਸਾਡੇ ਹਰ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਵਰਤਦੇ ਹੈਗੇ ਆ ਉਹਨਾਂ ਦੀ ਕੀਮਤ ਵੀ ਠੀਕ ਹੋ ਸਕੇ ਤੇ ਇਨਫਲੇਸ਼ਨ ਦੇ ਉੱਤੇ ਕੰਟਰੋਲ ਹੋ ਸਕੇ। ਤੇ ਇਹ ਦੇਖਦੇ ਆ ਵੀ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਿੰਨਾ ਕੁ ਜ਼ਿਆਦਾ ਵਰਕਆਊਟ ਕਰੂਗਾ ਜਾਂ ਕਿੰਨਾ ਕੁ ਜ਼ਿਆਦਾ ਉਹਦਾ ਅਸਰ ਹੋਊਗਾ। ਜੋ US ਕਿਉਂਕਿ ਟਰੰਪ ਉਹਨਾਂ ਨੇ ਹੁਣ ਬਹੁਤ ਜ਼ਿਆਦਾ ਜਿਹੜੇ ਆ ਆਪਣੇ ਵੱਖ-ਵੱਖ ਲੜਾਈਆਂ ਖੋਲ ਲਈਆਂ ਆ, ਬਾਹਰਲੇ ਮੁਲਕਾਂ ਨੂੰ ਲੈ ਕੇ, ਆਪਣੇ ਦੋਸਤ ਮੁਲਕਾਂ ਨੂੰ ਲੈ ਕੇ, ਯੂਰਪ ਨੂੰ ਲੈ ਕੇ, ਕੈਨੇਡਾ, ਮੈਕਸੀਕੋ ਨੂੰ ਲੈ ਕੇ, ਫੈਡਰਲ ਗਵਰਨਮੈਂਟ ਦੇ EMPLOYEES ਦੀ ਫਾਇਰਿੰਗ ਨੂੰ ਲੈ ਕੇ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਉਹਦਾ ਤੁਸੀਂ ਦਿਸੇ ਰਿਹਾ ਹੈਗਾ। ਮਸਲੇ ਕਾਫੀ ਚੱਲ ਪਏ ਨੇ। ਬਹੁਤ ਜ਼ਿਆਦਾ ਉੱਧਰ ਪ੍ਰੋਟੈਸਟ ਹਜ਼ਾਰਾਂ ਦੀ ਗਿਣਤੀ 'ਚ 51 ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ। ਸੋ ਕਾਫੀ ਕੁਝ ਇਸ ਟਾਈਮ ਜਿਹੜਾ ਆ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ। ਸੋ ਇਹਨਾਂ ਅਪਡੇਟਸ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਉਹ ਜੁੜੇ ਰਹੋ ਤਾਂ ਜੋ ਤੁਹਾਨੂੰ ਜਿਹੜਾ ਅਸੀਂ ਦੱਸਦੇ ਰਹਾਂਗੇ ਵੀ ਕੀ ਕੁਛ ਜਿਹੜਾ ਉਹ
ਚੱਲ ਰਿਹਾ ਹੈਗਾ ਆ। ਸੋ ਜ਼ਰੂਰ ਜੁੜੇ ਰਹੋ ਪੰਜਾਬੀ ਰੇਡੀਓ USA ਦੇ YouTube Facebook ਪੇਜ ਦੇ ਨਾਲ, ਚੈਨਲ ਦੇ ਨਾਲ, ਤੇ ਪੰਜਾਬੀ TV USA ਦੇ ਜਿਹੜੇ ਉਹ ਪੇਜ ਦੇ ਨਾਲ ਵੀ ਜਿਹੜਾ ਤੁਸੀਂ ਜੁੜੋ, ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਖਬਰਾਂ ਨੂੰ ਦੇਖਣਾ ਜਿਹੜਾ ਉਹ ਚਾਹੁੰਦੇ ਹੈਗੇ ਆ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।